ਸੋ ਤਖਤ ਪ੍ਰੋਗਰਾਮ ਹੈ ਕਿ ਕਿਉਂ ਇਹ ਜਿਹੜਾ ਉਹ ਲਿਆਂਦਾ ਜਾ ਰਿਹਾ ਆ ਸਿੱਖ ਕੋਲੀਸ਼ਨ ਦੇ ਦੁਆਰਾ। ਅਸੀਂ ਸੋਚਿਆ ਕਿ ਵੀ ਇੱਕ ਪ੍ਰੋਗਰਾਮ ਤਿਆਰ ਕੀਤਾ ਜਾਵੇ ਜਿਸ ਦੇ ਵਿੱਚ ਅਸੀਂ ਜਿਹੜੇ ਸਿੱਖ ਅਮਰੀਕਨਸ ਉਹਨਾਂ ਨੂੰ ਅਸੀਂ ਕਿਵੇਂ ਤਿਆਰ ਕਰ ਸਕੀਏ ਆਪਣੇ ਜਿਹੜੇ ਅਸੀਂ ਜੋ ਵੀ ਅਸੀਂ ਸਿੱਖਿਆ ਵਾ ਤੇ ਹੋਰ ਜਿਹੜੇ ਸਿੱਖ ਇਲੈਕਟਿਡ ਅਫੀਸ਼ੀਅਲਸ ਨੇ ਉਹਨਾਂ ਦੇ ਐਕਸਪੀਰੀਅੰਸ ਦੇ ਨਾਲ ਲੈ ਕੇ ਅਸੀਂ ਇੱਕ ਇੰਸਟੀਟਿਊਸ਼ਨ ਇੱਕ ਅਕੈਡਮੀ ਤਿਆਰ ਕੀਤੀ ਆ, ਲੀਡਰਸ਼ਿਪ ਪ੍ਰੋਗਰਾਮ ਤਿਆਰ ਕੀਤਾ ਵਾ ਜਿਸ ਦੇ ਵਿੱਚ ਇਹ ਅਸੀਂ ਪੂਰੇ ਯੂਨਾਈਟਿਡ ਸਟੇਟਸ ਦੇ ਵਿੱਚੋਂ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਅਸੀਂ ਰਿਕੁਐਸਟ ਕਰ ਰਹੇ ਕਿ ਵੀ ਉਹ ਅਪਲਾਈ ਕਰਨ ਤੇ ਉਹ ਚੀਜ਼ਾਂ ਸਿੱਖ ਸਕਣ ਜੋ ਕਿ ਇੱਕ ਕੈਂਪੇਨ ਦੀ ਤਿਆਰੀ ਦੇ ਵਿੱਚ ਵੀ ਤੁਹਾਡੀ ਮਦਦ ਕਰ ਸਕਦੇ ਨੇ ਅਤੇ ਜਿਹੜੇ ਤੁਸੀਂ ਉਹ ਤੋਂ ਬਾਅਦ ਜਿਹੜੇ ਪਾਲਿਸੀਜ਼ ਤੁਸੀਂ ਤਿਆਰ ਕਰ ਸਕਦੇ ਆ ਜਿਹੜੇ ਇੱਕ ਆਪਣੇ ਸਿੱਖ ਪ੍ਰਿੰਸੀਪਲਸ ਨੂੰ ਅੱਗੇ ਰੱਖ ਕੇ ਤਿਆਰ ਕੀਤੀਆਂ ਜਾ ਸਕਣ। ਮਨਪ੍ਰੀਤ, ਤੁਸੀਂ ਵੀ ਇਲੈਕਸ਼ਨ ਨੂੰ ਰਨ ਕੀਤੀ, ਤੁਸੀਂ ਕਿੱਦਾਂ ਸੋਚਦੇ ਹੋ ਵੀ ਜੇ ਮੰਨ ਲਓ ਵੀ ਜਿਸ ਟਾਈਮ ਦੇ ਤੇ ਤੁਸੀਂ ਰਨ ਕਰ ਰਹੇ ਸੀ ਜੇ ਕੋਈ ਇਦਾਂ ਦਾ ਲੀਡਰਸ਼ਿਪ ਪ੍ਰੋਗਰਾਮ ਹੁੰਦਾ, ਡੂ ਯੂ ਥਿੰਕ ਤੁਹਾਨੂੰ ਇਹ ਹੈਲਪ ਕਰ ਸਕਦਾ ਸੀ ਉਦੋਂ? ਬਿਲਕੁਲ, ਇੱਕ ਜਿਹੜਾ ਬਹੁਤ ਚੀਜ਼ਾਂ ਹੁੰਦੀਆਂ ਨੇ ਇੱਕ ਕੈਂਪੇਨ ਦੇ ਵਿੱਚ ਵੀ ਤੇ ਉਸ ਤੋਂ ਬਾਅਦ ਵੀ ਜਦੋਂ ਤੁਸੀਂ ਇਲੈਕਟ ਹੋ ਜਾਂਦੇ ਹੋ ਜਿਹੜੀਆਂ ਹਰੇਕ ਤੁਹਾਡੇ ਨਾਲ ਨਹੀਂ ਸਾਂਝਾ ਕਰ ਰਿਹਾ, ਭਾਵੇਂ ਤੁਹਾਡੇ ਕੰਪੈਟੀਟਰਸ ਹੋਣ, ਭਾਵੇਂ ਤੁਹਾਡੇ ਜਿਹੜੇ ਵਿਸ਼ੇ ਹੋਣ, ਉਹਨਾਂ ਨੂੰ ਤੁਸੀਂ ਕਿਵੇਂ ਪਾਸ ਕਰਨਾ ਵਾ, ਉਹ ਕਿਹੜੇ ਤਰੀਕੇ ਹੁੰਦੇ ਨੇ, ਉਹ ਸਾਰੀਆਂ ਜਿਹੜੀਆਂ ਸਟ੍ਰੈਟਜੀ ਵਾਲੀਆਂ ਪਾਲਿਸੀ ਸਟ੍ਰੈਟਜੀਜ਼ ਹੁੰਦੀਆਂ ਨੇ ਉਹ ਕਿਉਂਕਿ ਆਪਣਾ ਜਿਹੜਾ ਇੱਕ ਮਕਸਦ ਆ ਸਿੱਖਾਂ ਦਾ ਇਹ ਆ ਕਿ ਆਪਣੀ ਰੈਪਰੈਜ਼ੈਂਟੇਸ਼ਨ ਵੀ ਵਧੇ ਤੇ ਆਪਣੀਆਂ ਜਿਹੜੀਆਂ ਸਿੱਖ ਓਰੀਐਂਟਡ ਪਾਲਿਸੀਜ਼ ਉਹ ਵੀ ਅੱਗੇ ਆ ਸਕਣ। ਸੋ ਜੇ ਇੱਕ ਨੈਟਵਰਕ ਹੁੰਦਾ ਜਿਸ ਦੇ ਵਿੱਚ ਇੱਕ ਕਮਿਊਨਿਟੀ ਸਿੱਖ ਇਲੈਕਟਿਡ ਅਫੀਸ਼ੀਅਲਸ ਦੀ ਹਮੇਸ਼ਾ ਜੁੜੀ ਰਵੇ, ਉਹਦੇ ਨਾਲ ਬਹੁਤ ਬੈਨੀਫਿਟ ਵੀ ਹੋ ਸਕਦਾ ਵਾ ਤੇ ਮੈਨੂੰ ਆਪ ਨੂੰ ਵੀ ਲੱਗਦਾ ਵਾ ਕਿ ਵੀ ਜੇ ਮੈਂ ਤਾਂ ਹੀ ਇਸ ਪ੍ਰੋਗਰਾਮ ਦੇ ਵਿੱਚ ਮੂਹਰੇ ਆਈ ਹਾਂ ਤਾਂ ਕਿ ਇਹ ਡਿਜ਼ਾਈਨ ਕਰ ਸਕਾਂ ਕਿਉਂਕਿ ਮੈਨੂੰ ਪਤਾ ਕਿ ਵੀ ਉਹ ਗੈਪਸ ਕਿਹੜੇ ਸੀ ਜਦੋਂ ਮੈਂ ਖੜੀ ਹੋਈ ਸੀਗੀ। ਕਿਹੜੇ ਗੈਪਸ ਤੁਹਾਨੂੰ ਲੱਗਦਾ ਵੀ ਜਿਹੜੇ ਮੁੱਖ ਆ ਜਿਨ੍ਹਾਂ ਨੂੰ ਫਿਲ ਕਰਨ ਦੀ ਇਸ ਪ੍ਰੋਗਰਾਮ ਦੇ ਜ਼ਰੀਏ ਕੋਸ਼ਿਸ਼ ਹੈ? ਸੋ ਕੈਂਪੇਨ ਫਾਈਨੈਂਸਿੰਗ, ਫੰਡਰੇਜ਼ਿੰਗ, ਤੁਹਾਡੇ ਜਿਹੜੇ ਕੈਂਪੇਨ ਦਾ ਡਿਜ਼ਾਈਨ ਹੁੰਦਾ ਵਾ, ਤੁਸੀਂ ਕਿੱਥੋਂ ਚੀਜ਼ਾਂ ਪ੍ਰਿੰਟ ਕਰਨੀਆਂ ਨੇ, ਇਹ ਤੋਂ ਵੀ ਛੋਟੇ ਜਿਹੜੇ ਡਿਟੇਲਸ ਹੁੰਦੇ ਨੇ ਇੱਕ ਕੈਂਪੇਨ ਦੇ ਵਿੱਚ। ਤੁਸੀਂ ਪਾਲਿਸੀਜ਼ ਕਿਹੜੀਆਂ ਮੂਹਰੇ ਲੈ ਕੇ ਆਉਣੀਆਂ ਨੇ ਉਹ ਤੁਸੀਂ ਇੱਕ ਆਪਣੇ ਏਰੀਆ ਨੂੰ ਸਟੱਡੀ ਕਰਨਾ ਵਾ ਕਿ ਵੀ ਤੁਹਾਡੇ ਆਪ ਦੇ ਪਰਸਨਲ ਪ੍ਰਿੰਸੀਪਲਸ ਕੀ ਨੇ ਤੇ ਬਾਕੀ ਕਮਿਊਨਿਟੀ ਕੀ ਕਹਿ ਰਹੀ ਆ, ਉਹਨਾਂ ਨੂੰ ਤੁਸੀਂ ਕਿਵੇਂ ਬੈਲੈਂਸ ਕਰਕੇ ਆਪਣੇ ਮੁੱਦੇ ਕਿਹੜੇ ਮੂਹਰੇ ਲੈ ਕੇ ਆਉਣੇ ਨੇ ਕੈਂਪੇਨ ਦੇ ਵਿੱਚ। ਜਿੱਦਾਂ ਤੁਸੀਂ ਦੱਸ ਰਹੇ ਆ ਵੀ ਬਹੁਤ ਸਾਰੇ ਗੈਪਸ ਹੈ, ਲੀਡਰਸ਼ਿਪ ਪ੍ਰੋਗਰਾਮ ਵਰਚੁਅਲੀ ਜਿਹੜਾ ਇਹ ਹੈਗਾ ਆ, ਜੇ ਮੰਨ ਲਓ ਕੋਈ ਐਕਸੈਪਟ ਹੁੰਦਾ ਜਾਂ ਜੇ ਕੋਈ ਅਪਲਾਈ ਕਰਦਾ ਆ, ਡਜ਼ ਇਟ ਮੈਟਰ ਵੀ ਉਹ ਰਿਪਬਲਿਕਨ ਲਈ ਰਨ ਕਰ ਰਿਹਾ ਜਾਂ ਡੈਮੋਕ੍ਰੇਟ ਲਈ ਰਨ ਕਰ ਰਿਹਾ ਜਾਂ ਇੰਡੀਪੈਂਡੈਂਟ ਰਨ ਕਰ ਰਿਹਾ? ਇਜ਼ ਦੈਟ ਅ ਕ੍ਰਾਈਟੇਰੀਆ? ਇਹਦੇ ਵਿੱਚ ਹੁਣ ਜਿੱਦਾਂ ਮਨਪ੍ਰੀਤ ਕੌਰ ਆਪਣੇ ਵੱਖ-ਵੱਖ ਇਲਾਕੇ ਦੇ ਵੱਖ-ਵੱਖ ਜਿੱਦਾਂ ਤੁਸੀਂ ਕਿਹਾ ਵੀ ਇਲੈਕਟਿਡ ਅਫੀਸ਼ੀਅਲਸ ਜਾਂ ਉਹ ਜਿਹੜੇ ਲੋਕ ਜਿਨ੍ਹਾਂ ਨੇ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਕੰਮ ਕੀਤਾ ਆ, ਹੋ ਸਕਦਾ ਹੁੰਦਾ ਵੀ ਕਈ ਵਾਰੀ ਆਪਸ ਦੇ ਵਿੱਚ ਨਹੀਂ ਵੀ ਕਈਆਂ ਦੀ ਜਿਹੜੀ ਉਹ ਬਣਦੀ ਵਿਚਾਰਕ ਮਤਭੇਦ ਕਈ ਥਾਵਾਂ ਦੇ ਉੱਤੇ ਜਿਹੜੇ ਉਹ ਹੁੰਦੇ ਆ। ਵਿਲ ਵੀ ਸੀ ਫੁੱਲ ਸਪੈਕਟਰਮ ਸਾਰੇ ਪਾਸੇ ਦੇ ਲੋਕਾਂ ਦੀ ਜਿਹੜੇ ਵਿਚਾਰ ਦੇਖਣ ਨੂੰ, ਸੁਣਨ ਨੂੰ, ਉਹਨਾਂ ਦੀ ਰਾਏ ਜਿਹੜੀ ਉਹ ਦੇਖਣ ਨੂੰ ਮਿਲੂਗੀ ਇਸ ਪ੍ਰੋਗਰਾਮ ਦੇ ਵਿੱਚ? ਆਈ ਥਿੰਕ ਇਹ ਟ੍ਰੇਨਿੰਗ ਪ੍ਰੋਗਰਾਮ ਆ, ਸੋ ਇਸ ਦੇ ਵਿੱਚ ਅਸੀਂ ਕੀ ਪ੍ਰਾਇੋਰਟਾਈਜ਼ ਕਰਦੇ ਹਾਂ ਕਿ ਵੀ ਜਦੋਂ ਤੁਸੀਂ ਕੈਂਪੇਨ ਡਿਜ਼ਾਈਨ ਕਰਦੇ ਹੋ ਤਾਂ ਤੁਸੀਂ ਪਹਿਲਾਂ ਆਪਣੇ ਪਾਲਿਸੀ ਇਨੀਸ਼ੀਏਟਿਵਸ ਤਿਆਰ ਕਰਦੇ ਹੋ, ਤੁਸੀਂ ਆਪਣੀ ਕੈਂਪੇਨ ਟੀਮ ਨੂੰ ਜੋੜਦੇ ਹੋ, ਤੁਸੀਂ ਆਪਣੀ ਕਮਿਊਨਿਟੀ ਦੇ ਵਿੱਚ ਪਬਲਿਕ ਸਪੀਕਿੰਗ ਕਰਦੇ ਹੋ। ਕੀ ਤੁਹਾਡੇ ਕੋਲ ਪਬਲਿਕ ਸਪੀਕਿੰਗ ਐਕਸਪੀਰੀਅੰਸ ਆ ਕਿ ਵੀ ਤੁਸੀਂ ਗੁਰਦੁਆਰੇ ਦੀ ਸੰਗਤ ਦੇ ਮੂਹਰੇ ਜਾ ਕੇ ਬੋਲ ਸਕਦੇ ਹੋ? ਕੀ ਤੁਸੀਂ ਇੱਕ ਜਿਹੜੀ ਕਮਿਊਨਿਟੀ ਨੂੰ ਤੁਸੀਂ ਬਿਲਕੁਲ ਨਹੀਂ ਜਾਣਦੇ ਉਹਨਾਂ ਦੇ ਮੂਹਰੇ ਜਾ ਕੇ ਤੁਸੀਂ ਤਿਆਰ ਹੋ ਕਿ ਵੀ ਤੁਸੀਂ ਉਹਨਾਂ ਨੂੰ ਇੰਗੇਜ ਕਰ ਸਕਦੇ ਹੋ, ਤੁਸੀਂ ਉਹਨਾਂ ਨਾਲ ਬੋਲ ਸਕਦੇ ਹੋ ਵਨ ਔਨ ਵਨ ਕਿ ਆਪੋਜੀਸ਼ਨ ਦੇ ਲਈ ਖੜੇ ਹੋ ਰਹੇ ਆ ਤੇ ਉਹਨਾਂ ਨਾਲ ਤੁਸੀਂ ਕਿਵੇਂ ਕਨੈਕਟ ਕਰ ਸਕਦੇ ਹੋ? ਸੋ ਇਸ ਪ੍ਰੋਗਰਾਮ ਦਾ ਮਕਸਦ ਹੈ ਕਿ ਵੀ ਤੁਸੀਂ ਉਹ ਸਕਿੱਲਸ ਨੂੰ ਪ੍ਰੈਕਟਿਸ ਕਰ ਸਕੋ, ਤੁਸੀਂ ਆਪਣੀ ਕਮਿਊਨਿਟੀ ਨੂੰ ਜਾਣਨ ਦੀ ਕੋਸ਼ਿਸ਼ ਕਰ ਸਕਦੇ ਹੋ। ਪ੍ਰੋਸੈਸ ਕੀ ਹੈ ਇਸ ਪ੍ਰੋਗਰਾਮ ਦੇ ਵਿੱਚ ਜੁਆਇਨ ਕਰਨ ਦਾ? ਹਾਂਜੀ, ਸੋ ਸਾਡੇ ਜਿਹੜੀ ਐਪਲੀਕੇਸ਼ਨ ਆ ਉਹ ਫੈਬਰੂਅਰੀ 27 ਤੱਕ ਖੁੱਲ੍ਹਦੀ ਆ ਅਤੇ ਐਪਲੀਕੇਸ਼ਨਸ ਆ ਰਹੀਆਂ ਨੇ, ਸਬਮਿਟ ਹੋ ਰਹੀਆਂ ਨੇ। ਤੁਸੀਂ ਸਿੱਖ ਕੋਲੀਸ਼ਨ ਦੇ ਵੈਬਸਾਈਟ 'ਤੇ ਜਾ ਕੇ ਤਖਤ ਪ੍ਰੋਗਰਾਮ ਨੂੰ ਜਦੋਂ ਸਰਚ ਕਰੋਗੇ ਤਾਂ ਤੁਹਾਨੂੰ ਦੇਖਣ ਨੂੰ ਮਿਲੇਗਾ ਸਾਰੇ ਜਿਹੜੇ ਡੀਟੇਲਡ ਕੋਈ ਵੀ ਫ੍ਰੀਕੁਐਂਟਲੀ ਆਸਕਡ ਕੁਐਸਚਨਸ ਜਿਹੜਾ ਅਸੀਂ ਸਭ ਤੋਂ ਅੱਗੇ ਰੱਖਿਆ ਵਾ ਕਿ ਵੀ ਅਸੀਂ ਇਸ ਪ੍ਰੋਗਰਾਮ ਦਾ ਨਾਂ ਤਖਤ ਕਿਉਂ ਰੱਖਿਆ ਵਾ। ਜਿਵੇਂ ਤੁਸੀਂ ਕਿਹਾ ਵਾ ਕਿ ਵੀ ਆਪਾਂ ਜੇ ਕੋਈ ਤਖਤ ਹਾਸਲ ਕਰਨਾ ਵਾ, ਆਪਾਂ ਸਿੱਖਾਂ ਨੂੰ ਇਨਕਰੇਜ ਕਰ ਰਹੇ ਹਾਂ ਜਿਹੜੇ ਆਪਾਂ ਨੂੰ ਮਾਣ ਹੋਊਗਾ ਕਿ ਵੀ ਉਹ ਜਿਹੜੀ ਪਾਲਿਸੀਜ਼ ਦੇ ਨਾਲ ਖੜੇ ਨੇ ਜਾਂ ਖੜਨਗੇ, ਉਹਨਾਂ ਨੂੰ ਅਸੀਂ ਇਨਕਰੇਜ ਕਰਨਾ ਚਾਹੁੰਦੇ ਹਾਂ। ਸੋ ਐਪਲੀਕੇਸ਼ਨ ਖੁੱਲ੍ਹੀ ਆ ਅਤੇ ਅਸੀਂ ਉਹ ਜਿਹੜੀ ਐਪਲੀਕੇਸ਼ਨ ਜਦੋਂ ਰਿਵਿਊ ਕਰਾਂਗੇ ਤਾਂ ਇੱਕ ਐਕਸੈਪਟੈਂਸ ਪ੍ਰੋਸੈਸ ਹੋਊਗਾ ਤੇ ਫਿਰ ਇਹ ਪ੍ਰੋਗਰਾਮ ਐਕਚੁਅਲੀ ਵਰਚੁਅਲ ਆ ਤੇ ਇਹਦੀ ਇੱਕ ਮੀਟਿੰਗ ਹੋਊਗੀ, 1 ਤੋਂ 2 ਮੀਟਿੰਗਸ ਇਨ ਪਰਸਨ ਹੋਣਗੀਆਂ ਜਿਹਦੇ ਵਿੱਚ ਅਸੀਂ ਵੱਖਰੇ
ਇਲੈਕਟਡ ਅਫੀਸ਼ੀਅਲਸ ਨੂੰ ਵੀ ਲੈ ਕੇ ਆਵਾਂਗੇ, ਸਿੱਖ ਇਲੈਕਟਡ ਅਫੀਸ਼ੀਅਲਸ। ਤੇ ਇੱਕ ਉਹੀ ਜਿਹੜੀ ਇੱਕ ਕਮਿਊਨਿਟੀ ਬਣਾਉਣ ਦਾ ਜਿਹੜਾ ਮਕਸਦ ਆ, ਵੱਖਰੇ ਜਿਹੜੇ ਕੁਰਿਕੂਲਮ ਹੋਊਗਾ ਉਹਦੇ ਵਿੱਚ ਮੰਥ ਟੂ ਵੀਕ ਵੱਖਰੇ ਲੈਸਨਸ ਹੋਣਗੇ। ਐਂਡ ਹਾਂਜੀ, ਸੋ ਜੇ ਕਿਸੇ ਦੇ ਕੋਲ ਹੋਰ ਵੀ ਸਵਾਲ ਨੇ ਤਾਂ takht@sikhcoalition.org ਦੇ ਨਾਲ ਸਾਡੇ ਨਾਲ ਸੰਪਰਕ ਕਰਕੇ ਹੋਰ ਵੀ ਜਾਣਕਾਰੀ ਲੈ ਸਕਦੇ ਹੋ। ਸਾਡੀ ਆਰਗੇਨਾਈਜੇਸ਼ਨ ਕਿੱਦਾਂ ਸੋਚ ਰਹੀ ਹੈ ਵੀ ਇਹਦੇ ਨਾਲ ਆਪਾਂ ਜਿਹੜੀ ਇਹ ਸਿਵਿਕ ਇੰਗੇਜਮੈਂਟ, ਸਿਵਿਕ ਪਾਰਟਿਸਿਪੇਸ਼ਨ, ਵੀ ਇਹਦੇ ਨਾਲ ਆਪਾਂ ਕਿੱਦਾਂ ਹੋਰ ਵਧਾ ਸਕਦੇ? ਵਾਟ ਇਜ਼ ਯੂਰ ਮੇਨ ਇਹਦੇ ਵਿੱਚ ਮਿਸ਼ਨ ਤੇ ਗੋਲ, ਕਿੱਦਾਂ ਇਹਨੂੰ ਅਚੀਵ ਕਰਨਾ? ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਦਾ ਪ੍ਰੋਗਰਾਮ ਸਿੱਖ ਐਕਸੀਲੈਂਸ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਆਪਾਂ ਕਰਦੇ ਹਾਂ ਸਿੱਖੀ ਨੂੰ ਮੋਹਰੇ ਰੱਖ ਕੇ ਕਿੱਦਾਂ ਆਪਾਂ ਅੱਗੇ ਵਧਣਾ ਆ, ਜਾਂ ਜਿਹੜੇ ਕੁਝ ਅਜਿਹੇ ਸਿੱਖ ਚਿਹਰੇ, ਸਿੱਖ ਪਰਸਨੈਲਿਟੀਜ਼ ਜਿਨ੍ਹਾਂ ਨੇ ਨਾਮ ਖੱਟਿਆ ਆ, ਉਹਨਾਂ ਦੀ ਜ਼ਿੰਦਗੀ ਤੋਂ ਆਪਾਂ ਕੁਝ ਸਿੱਖਣਾ ਹੈ, ਤੇ ਜਾਂ ਸਿੱਖਾਂ ਨੂੰ ਅੱਗੇ ਵਧਾਉਣ ਦੇ ਲਈ ਜੇ ਕੋਈ ਪ੍ਰੋਗਰਾਮ ਆ ਰਹੇ ਆ, ਕੋਈ ਬਿਲਜ਼ ਆ ਰਹੇ ਆ, ਉਹਨਾਂ ਬਾਰੇ ਆਪਾਂ ਇਸ ਦੇ ਵਿੱਚ ਅਕਸਰ ਚਰਚਾ ਕਰਦੇ ਹਾਂ। ਅੱਜ ਮੇਰੇ ਨਾਲ ਇਸ ਪ੍ਰੋਗਰਾਮ ਦਾ ਸਿੱਖ ਐਕਸੀਲੈਂਸ ਦੇ ਵਿੱਚ ਜੁੜ ਚੁੱਕੇ ਨੇ ਬੇਕਰਸਫੀਲਡ ਦੇ ਵਾਈਸ ਮੇਅਰ ਮਨਪ੍ਰੀਤ ਕੌਰ। ਮਨਪ੍ਰੀਤ ਕੌਰ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਨਪ੍ਰੀਤ ਕੌਰ ਅਕਸਰ ਆਪਣੇ ਨਾਲ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਜੁੜਦੇ ਰਹਿੰਦੇ ਆ। ਇਹਨਾਂ ਦੀ ਵੀ ਜਿਹੜੀ ਜ਼ਿੰਦਗੀ ਆ, ਇਹਨਾਂ ਨੇ ਵੱਖ-ਵੱਖ ਸੰਸਥਾਵਾਂ ਦੇ ਵਿੱਚ ਕੰਮ ਕੀਤਾ ਆ। ਇਵੈਂਚੁਅਲੀ ਇਲੈਕਸ਼ਨ ਰਨ ਕੀਤੀ, ਜਿਹੜੇ ਉੱਥੇ ਦੇ ਸਿਟੀ ਕਾਉਂਸਲ ਮੈਂਬਰ ਬਣੇ, ਤੇ ਇਸ ਮੌਕੇ ਵਾਈਸ ਮੇਅਰ ਦੀ ਜਿਹੜੀ ਭੂਮਿਕਾ ਆ ਉਹ ਉੱਥੇ ਨਿਭਾ ਰਹੇ ਨੇ। ਇਸ ਮੌਕੇ ਮਨਪ੍ਰੀਤ ਕੌਰ ਸਿੱਖ ਕੋਲੀਸ਼ਨ ਆਰਗੇਨਾਈਜੇਸ਼ਨ ਉਹਨਾਂ ਦੇ ਨਾਲ ਕੰਮ ਕਰ ਰਹੇ ਆ। ਅੱਜ ਦੀ ਸਾਡੀ ਗੱਲਬਾਤ ਜਿਹੜੀ ਪ੍ਰੋਗਰਾਮ ਦੇ ਵਿੱਚ ਆਪਣਾ ਵਿਸ਼ਾ ਰਹੇਗਾ, ਸਿੱਖ ਕੋਲੀਸ਼ਨ ਦਾ ਇੱਕ ਤਖਤ ਕਰਕੇ ਪ੍ਰੋਗਰਾਮ ਆ। ਤਖਤ ਜਿੱਦਾਂ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਤਖਤ ਦੇ ਉੱਤੇ ਜਿਹੜਾ ਪਹੁੰਚਣਾ, ਉਸ ਅਹੁਦੇ ਦੇ ਉੱਤੇ ਪਹੁੰਚਣਾ। ਜਿਵੇਂ ਜਿਵੇਂ ਸਿੱਖਾਂ ਦੀ, ਪੰਜਾਬੀਆਂ ਦੀ ਪੋਲੀਟੀਕਲ ਐਕਟੀਵਿਟੀ ਵੱਧ ਰਹੀ ਆ, ਵੱਖ-ਵੱਖ ਥਾਂ ਦੇ ਉੱਤੇ ਮੇਅਰ ਬਣ ਰਹੇ ਨੇ, ਸਿਟੀ ਕਾਉਂਸਲ ਮੈਂਬਰ ਬਣ ਰਹੇ ਨੇ, ਸੁਪਰਵਾਈਜ਼ਰ ਬਣ ਰਹੇ ਨੇ, ਜਾਂ ਵੱਖ-ਵੱਖ ਪੋਜੀਸ਼ਨਸ ਦੇ ਲਈ ਉਹ ਰਨ ਕਰ ਰਹੇ ਨੇ। ਇਸ ਪ੍ਰੋਗਰਾਮ ਦੇ ਨਾਲ ਕਿੱਦਾਂ ਉਹਨਾਂ ਨੂੰ ਮਦਦ ਮਿਲ ਸਕਦੀ ਆ, ਉਸ ਬਾਰੇ ਗੱਲਬਾਤ ਕਰਾਂਗੇ। ਮਨਪ੍ਰੀਤ ਕੌਰ, ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਹੋਰ ਦੱਸੋ। ਜਿੱਦਾਂ ਮੈਂ ਥੋੜ੍ਹਾ ਜਿਹਾ ਦੱਸਿਆ, ਸੋ ਤਖਤ ਪ੍ਰੋਗਰਾਮ ਹੈ ਕੀ, ਕਿਉਂ ਇਹ ਜਿਹੜਾ ਉਹ ਲਿਆਂਦਾ ਜਾ ਰਿਹਾ ਆ ਸਿੱਖ ਕੋਲੀਸ਼ਨ ਦੇ ਦੁਆਰਾ? ਹਾਂਜੀ, ਜ਼ਰੂਰ। ਸੋ ਜਿਹੜਾ ਤਖਤ ਪ੍ਰੋਗਰਾਮ ਅਸੀਂ ਸਿੱਖ ਕੋਲੀਸ਼ਨ ਸੰਸਥਾ ਲੈ ਕੇ ਆ ਰਹੇ ਹਾਂ ਮੂਹਰੇ, ਅਸੀਂ ਇੱਕ ਈਵਨ ਮਾਈਸੈਲਫ ਕਿ ਜਦੋਂ ਤੁਸੀਂ ਪੋਲੀਟਿਕਸ ਵਿੱਚ ਆਉਂਦੇ ਹੋ, ਪਹਿਲਾਂ ਤਾਂ ਬਹੁਤ ਪ੍ਰੈਪਰੇਸ਼ਨ ਹੁੰਦੀ ਆ। ਭਾਵੇਂ ਤੁਸੀਂ ਕੈਂਪੇਨ ਤਿਆਰ ਕਰਨੀ ਹੁੰਦੀ ਆ, ਤੁਹਾਡੇ ਆਪ ਦੇ ਸਕਿੱਲਸ ਕਿਹੜੇ ਤੁਸੀਂ ਅੱਗੇ ਲੈ ਕੇ ਆ ਰਹੇ ਹੋ ਜੋ ਤੁਸੀਂ ਕੈਂਪੇਨਿੰਗ ਕਰਦੇ ਹੋ, ਉਹਦੇ ਵਿੱਚ ਸਿੱਖਣ ਨੂੰ ਬਹੁਤ ਕੁਛ ਮਿਲਦਾ ਵਾ। ਤੇ ਐਜ਼ ਅ ਆਰਗੇਨਾਈਜੇਸ਼ਨ, ਸੰਸਥਾ ਦੇ ਵਿੱਚ ਅਸੀਂ ਕਾਫੀ ਜਿਹੜੇ ਆਲਰੇਡੀ ਸਿੱਖ ਇਲੈਕਟਡ ਅਫੀਸ਼ੀਅਲਸ ਨੇ ਉਹਨਾਂ ਦੇ ਨਾਲ ਜੁੜੇ ਹੋਏ ਹਾਂ। ਭਾਵੇਂ ਕੋਈ ਪਾਲਿਸੀ ਵਿਸ਼ਾ ਮੂਹਰੇ ਲੈ ਕੇ ਆਉਣਾ ਹੁੰਦਾ ਵਾ, ਤੇ ਉਹ ਪੂਰੇ ਯੂਨਾਈਟਿਡ ਸਟੇਟਸ ਦੇ ਵਿੱਚ ਆ, ਕਿ ਭਾਵੇਂ ਆਪਾਂ ਵਾਸ਼ਿੰਗਟਨ ਦੀ ਗੱਲ ਕਰੀਏ, ਕੈਲੀਫੋਰਨੀਆ, ਨਿਊ ਜਰਸੀ, ਮਿਸ਼ੀਗਨ ਦੀ ਗੱਲ ਕਰੀਏ, ਹੁਣ ਟੈਕਸਸ ਦੇ ਵਿੱਚ ਵੀ, ਸਦਰਨ ਸਟੇਟਸ ਦੇ ਵਿੱਚ ਵੀ ਪ੍ਰੈਜ਼ੈਂਸ ਆਪਣੇ ਸਿੱਖਾਂ ਦੀ, ਉਹਨਾਂ ਨਾਲ ਜੁੜੇ ਰਹਿਣਾ। ਤੇ ਉਹਨਾਂ ਨਾਲ ਜਿਵੇਂ ਜਿਹੜੇ ਪਾਲਿਸੀ ਓਪਰਚੁਨਿਟੀਆਂ ਖੁੱਲ੍ਹਦੀਆਂ ਨੇ ਕਿ ਵੀ ਅਸੀਂ ਸਿੱਖ ਵਿਸ਼ੇ ਕਿਵੇਂ ਮੂਹਰੇ ਲੈ ਕੇ ਆ ਸਕਦੇ ਹਾਂ, ਉਹ ਉਸ ਦੇ ਥਰੂ ਅਸੀਂ ਕੀ ਸਿੱਖਿਆ ਵਾ ਕਿ ਹੁਣ ਭਾਵੇਂ ਮਮਦਾਨੀ ਦੀ ਰੇਸ ਤੇ ਜਿੱਤ ਦੇਖ ਲਓ, ਭਾਵੇਂ ਆਪਣੀ ਲੋਕਲ ਕਮਿਊਨਿਟੀਜ਼ ਦੇ ਵਿੱਚ ਦੇਖ ਲਓ, ਆਪਣੀ ਕਮਿਊਨਿਟੀ ਐਜ਼ ਸਾਊਥ ਏਸ਼ੀਅਨਸ ਪਰ ਆਲਸੋ ਸਿੱਖ ਪੰਜਾਬੀ ਵੀ ਅੱਗੇ ਆ ਰਹੇ ਨੇ ਪੋਲੀਟਿਕਸ ਦੇ ਵਿੱਚ। ਆਪਾਂ ਕਾਫੀ ਹੋਰ ਇੰਡਸਟਰੀਜ਼ ਦੇ ਵਿੱਚ ਬਹੁਤ ਤਰੱਕੀ ਦੇਖੀ ਆ, ਤੇ ਹੁਣ ਆਪਾਂ ਦੇਖ ਰਹੇ ਹਾਂ ਕਿ ਵੀ ਰੈਪਰੈਜ਼ੈਂਟੇਸ਼ਨ ਤੋਂ ਬਿਨਾਂ ਆਪਣੀ ਕਮਿਊਨਿਟੀ ਦੀ ਜੋ ਤਕਦੀਰ ਆ ਉਹ ਆਪਾਂ ਕਿਵੇਂ ਬਣਾ ਸਕਦੇ ਹਾਂ। ਆਪਾਂ ਦੇਖ ਰਹੇ ਹਾਂ ਕਿ ਵੀ ਆਪਣੇ ਕਮਿਊਨਿਟੀ ਮੈਂਬਰਸ ਅੱਗੇ ਆ ਰਹੇ ਨੇ। ਸੋ ਅਸੀਂ ਸੋਚਿਆ ਕਿ ਵੀ ਇੱਕ ਪ੍ਰੋਗਰਾਮ ਤਿਆਰ ਕੀਤਾ ਜਾਵੇ ਜਿਸ ਦੇ ਵਿੱਚ ਅਸੀਂ ਜਿਹੜੇ ਸਿੱਖ ਨੇ, ਸਿੱਖ ਅਮਰੀਕਨਸ, ਉਹਨਾਂ ਨੂੰ ਅਸੀਂ ਕਿਵੇਂ ਤਿਆਰ ਕਰ ਸਕੀਏ, ਆਪਣੇ ਜਿਹੜੇ ਅਸੀਂ ਜੋ ਵੀ ਅਸੀਂ ਸਿੱਖਿਆ ਵਾ, ਤੇ ਹੋਰ ਜਿਹੜੇ ਸਿੱਖ ਇਲੈਕਟਡ ਅਫੀਸ਼ੀਅਲਸ ਨੇ ਉਹਨਾਂ ਦੇ ਐਕਸਪੀਰੀਅੰਸ ਦੇ ਨਾਲ ਲੈ ਕੇ ਅਸੀਂ ਇੱਕ ਇੰਸਟੀਟਿਊਸ਼ਨ, ਇੱਕ ਅਕੈਡਮੀ ਤਿਆਰ ਕੀਤੀ ਆ, ਲੀਡਰਸ਼ਿਪ ਪ੍ਰੋਗਰਾਮ ਤਿਆਰ ਕੀਤਾ ਵਾ, ਜਿਸ ਦੇ ਵਿੱਚ ਇਹ ਅਸੀਂ ਪੂਰੇ ਯੂਨਾਈਟਿਡ ਸਟੇਟਸ ਦੇ ਵਿੱਚੋਂ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਅਸੀਂ ਰਿਕੁਐਸਟ ਕਰ ਰਹੇ ਕਿ ਵੀ ਉਹ ਅਪਲਾਈ ਕਰਨ ਤੇ ਉਹ ਚੀਜ਼ਾਂ ਸਿੱਖ ਸਕਣ ਜੋ ਕਿ ਇੱਕ ਕੈਂਪੇਨ ਦੀ ਤਿਆਰੀ ਦੇ ਵਿੱਚ ਵੀ ਤੁਹਾਡੀ ਮਦਦ ਕਰ ਸਕਦੇ ਨੇ, ਅਤੇ ਜਿਹੜੇ ਤੁਸੀਂ ਉਹ ਤੋਂ ਬਾਅਦ ਜਿਹੜੇ ਪਾਲਿਸੀਜ਼ ਤੁਸੀਂ ਤਿਆਰ ਕਰ ਸਕਦੇ ਆ, ਜਿਹੜੇ ਇੱਕ ਆਪਣੇ
ਸਿੱਖ ਪ੍ਰਿੰਸੀਪਲਸ ਨੂੰ ਅੱਗੇ ਰੱਖ ਕੇ ਤਿਆਰ ਕੀਤੀਆਂ ਜਾ ਸਕਣ। ਸੋ ਹੂੰ, ਹੂੰ, ਇਹ ਸਾਡਾ ਮਕਸਦ ਆ ਕਿ ਵੀ ਜਿਹੜੀ ਅਗਲੀ ਸਿੱਖ ਲੀਡਰਸ਼ਿਪ ਦੀ ਜਨਰੇਸ਼ਨ ਆ ਰਹੀ ਆ, ਅਸੀਂ ਇੱਕ ਲੀਡਰਸ਼ਿਪ ਪਾਈਪਲਾਈਨ ਤਿਆਰ ਕਰ ਸਕੀਏ ਕਿ ਇਹ ਇੰਡੀਵਿਜੂਅਲਸ ਆਲਰੇਡੀ ਪੋਲਿਟਿਕਸ ਦੇ ਵਿੱਚ, ਸਿਆਸਤ ਦੇ ਵਿੱਚ ਇੰਟਰਸਟ ਰੱਖਦੇ ਨੇ, ਉਹਨਾਂ ਨੂੰ ਅਸੀਂ ਹੂੰ, ਹੂੰ। ਤਿਆਰ ਕਰ ਸਕੀਏ, ਰੱਖ ਸਕੀਏ, ਤਾਂ ਕਿ ਜਦੋਂ ਉਹ ਓਪਰਚੁਨਿਟੀਜ਼ ਖੁੱਲ ਸਕਣ ਤਾਂ ਉਹ ਤਿਆਰ ਰਹਿਣ, ਭਾਵੇਂ ਸਕੂਲ ਬੋਰਡ ਹੋਵੇ, ਸਿਟੀ ਕਾਉਂਸਲ ਹੋਵੇ, ਜਾਂ ਸਟੇਟ, ਜਾਂ ਉਹ ਤੋਂ ਵੀ ਅੱਗੇ ਕਾਂਗਰਸ, ਕੋਈ ਵੀ ਲੜਾਈ ਹੋ ਹੂੰ, ਹੂੰ। ਸਕੇ। ਮਨਪ੍ਰੀਤ, ਤੁਸੀਂ ਵੀ ਇਲੈਕਸ਼ਨ ਨੂੰ ਰਨ ਕੀਤੀ। ਤੁਸੀਂ ਕਿੱਦਾਂ ਸੋਚਦੇ ਹੋ ਵੀ ਜੇ ਮੰਨ ਲਓ ਵੀ ਜਿਸ ਟਾਈਮ ਦੇ ਤੇ ਤੁਸੀਂ ਰਨ ਕਰ ਰਹੇ ਸੀ, ਜੇ ਕੋਈ ਇਦਾਂ ਦਾ ਲੀਡਰਸ਼ਿਪ ਪ੍ਰੋਗਰਾਮ ਹੁੰਦਾ, ਡੂ ਯੂ ਥਿੰਕ ਤੁਹਾਨੂੰ ਇਹ ਹੈਲਪ ਕਰ ਸਕਦਾ ਸੀ ਉਦੋਂ? ਜ਼ਰੂਰ, ਆਈ ਨੋ ਬਿਲਕੁਲ। ਲਾਈਕ ਤੁਸੀਂ ਕਾਮਯਾਬ ਆ, Yeah. ਲਾਈਕ ਵਿਚ ਇਜ਼ ਗੁੱਡ, ਕੰਗ੍ਰੈਚੁਲੇਸ਼ਨਸ ਉਹਦੇ ਲਈ, ਪਰ ਤੁਹਾਨੂੰ ਕੀ ਲੱਗਦਾ ਵੀ ਇਹ ਕਿੱਦਾਂ ਐਨਹਾਂਸ ਕਰ ਸਕਦਾ ਸੀ ਇਸ ਚੀਜ਼ ਨੂੰ? ਬਿਲਕੁਲ, ਇੱਕ ਜਿਹੜਾ ਬਹੁਤ ਚੀਜ਼ਾਂ ਹੁੰਦੀਆਂ ਨੇ ਇੱਕ ਕੈਂਪੇਨ ਦੇ ਵਿੱਚ ਵੀ, ਤੇ ਉਸ ਤੋਂ ਬਾਅਦ ਵੀ ਜਦੋਂ ਤੁਸੀਂ ਇਲੈਕਟ ਹੋ ਜਾਂਦੇ ਹੋ, ਜਿਹੜੀਆਂ ਹਰੇਕ ਤੁਹਾਡੇ ਨਾਲ ਨਹੀਂ ਸਾਂਝਾ ਕਰ ਰਿਹਾ, ਭਾਵੇਂ ਤੁਹਾਡੇ ਕੰਪੈਟੀਟਰਸ ਹੋਣ, ਭਾਵੇਂ ਤੁਹਾਡੇ ਜਿਹੜੇ ਵਿਸ਼ੇ ਹੋਣ, ਉਹਨਾਂ ਨੂੰ ਤੁਸੀਂ ਕਿਵੇਂ ਪਾਸ ਕਰਨਾ ਵਾ, ਉਹ ਕਿਹੜੇ ਤਰੀਕੇ ਹੁੰਦੇ ਨੇ, ਉਹ ਸਾਰੀਆਂ ਜਿਹੜੀਆਂ ਸਟ੍ਰੈਟਜੀ ਵਾਲੀਆਂ ਪਾਲਿਸੀ ਸਟ੍ਰੈਟਜੀਜ਼ ਹੁੰਦੀਆਂ ਨੇ, ਉਹ ਕਿਉਂਕਿ ਆਪਣਾ ਜਿਹੜਾ ਇੱਕ ਮਕਸਦ ਆ ਸਿੱਖਾਂ ਦਾ, ਇਹ ਆ ਕਿ ਆਪਣੀ ਰੈਪਰੈਜ਼ੈਂਟੇਸ਼ਨ ਵੀ ਵਧੇ ਤੇ ਆਪਣੀਆਂ ਜਿਹੜੀਆਂ ਸਿੱਖ ਓਰੀਐਂਟਡ ਪਾਲਿਸੀਜ਼ ਉਹ ਵੀ ਅੱਗੇ ਆ ਸਕਣ। ਸੋ ਜੇ ਇੱਕ ਨੈਟਵਰਕ ਹੁੰਦਾ ਜਿਸ ਦੇ ਵਿੱਚ ਇੱਕ ਕਮਿਊਨਿਟੀ ਸਿੱਖ ਇਲੈਕਟਡ ਅਫੀਸ਼ੀਅਲਸ ਦੀ ਹਮੇਸ਼ਾ ਜੁੜੀ ਰਵੇ, ਉਹਦੇ ਨਾਲ ਬਹੁਤ ਬੈਨੀਫਿਟ ਵੀ ਹੋ ਸਕਦਾ ਵਾ। ਤੇ ਮੈਨੂੰ ਆਪ ਨੂੰ ਵੀ ਲੱਗਦਾ ਵਾ ਕਿ ਵੀ ਜੇ ਮੈਂ ਤਾਂ ਹੀ ਇਸ ਪ੍ਰੋਗਰਾਮ ਦੇ ਵਿੱਚ ਮੂਹਰੇ ਆਈ ਹਾਂ ਤਾਂ ਕਿ ਇਹ ਡਿਜ਼ਾਈਨ ਕਰ ਸਕਾਂ, ਕਿਉਂਕਿ ਮੈਨੂੰ ਪਤਾ ਕਿ ਵੀ ਉਹ ਗੈਪਸ ਕਿਹੜੇ ਸੀ ਜਦੋਂ ਮੈਂ ਖੜੀ ਹੋਈ ਸੀਗੀ। ਕੀ ਈਵਨ ਸੋਚਦੇ ਕਿਹੜੇ, ਜਦੋਂ ਲਾਈਕ ਸੌਰੀ ਇੰਟਰਰਪਟ ਕਰਨ ਲੱਗਾ, ਕਿਹੜੇ ਗੈਪਸ ਤੁਹਾਨੂੰ ਲੱਗਦਾ ਵੀ ਜਿਹੜੇ ਮੁੱਖ ਆ ਜਿਨ੍ਹਾਂ ਨੂੰ ਫਿਲ ਕਰਨ ਦੀ ਇਸ ਪ੍ਰੋਗਰਾਮ ਦੇ ਜ਼ਰੀਏ ਕੋਸ਼ਿਸ਼ ਹੈ? ਸੋ ਇਹੋ ਜਿਹੇ ਪ੍ਰੋਗਰਾਮ ਬਾਕੀ ਕਮਿਊਨਿਟੀਜ਼ ਦੇ ਵਿੱਚ ਵੀ ਹੁੰਦੇ ਨੇ, ਭਾਵੇਂ ਹੂੰ, ਹੂੰ, ਵੂਮਨ ਲੈਡ ਹੁੰਦੇ ਨੇ ਕਿ ਵੀ ਔਰਤਾਂ ਆਉਣ ਪੋਲਿਟਿਕਸ ਦੇ ਵਿੱਚ, ਈਵਨ ਹਿਸਪੈਨਿਕ ਕਮਿਊਨਿਟੀ ਦੇ ਵਿੱਚ ਬਹੁਤ ਇਹੋ ਜਿਹੇ ਪ੍ਰੋਗਰਾਮ ਨੇ, ਤੇ ਈਵਨ ਮੈਂ ਉਹਨਾਂ ਦੇ ਵਿੱਚ ਵੀ ਹਿੱਸਾ ਲਿਆ ਵਾ, ਤਾਂ ਕਿ ਉਹ ਜਿਹੜੇ ਰਿਸੋਰਸਿਸ ਹੁੰਦੇ ਨੇ ਇੱਕ ਕਮਿਊਨਿਟੀ ਦੇ ਵਿੱਚ, ਉਹ ਹੂੰ, ਇੱਕ ਹੂੰ, ਦੂਜੇ ਨਾਲ ਸਾਂਝੇ ਰੱਖਦੇ ਨੇ, ਕਰਦੇ ਨੇ। ਭਾਵੇਂ ਫੋਰ ਐਗਜ਼ਾਮਪਲ ਕੈਂਪੇਨ ਫਾਈਨੈਂਸਿੰਗ, ਫੰਡ ਰੇਜ਼ਿੰਗ, ਤੁਹਾਡੇ ਜਿਹੜੇ ਕੈਂਪੇਨ ਦਾ ਡਿਜ਼ਾਈਨ ਹੁੰਦਾ ਵਾ, ਤੁਸੀਂ ਕਿੱਥੋਂ ਚੀਜ਼ਾਂ ਪ੍ਰਿੰਟ ਕਰਨੀਆਂ ਨੇ, ਇਹ ਤੋਂ ਵੀ ਛੋਟੇ ਛੋਟੇ ਜਿਹੜੇ ਡੀਟੇਲਸ ਹੁੰਦੇ ਨੇ ਇੱਕ ਕੈਂਪੇਨ ਦੇ ਵਿੱਚ, ਤੁਸੀਂ ਪਾਲਿਸੀਜ਼ ਕਿਹੜੀਆਂ ਮੂਹਰੇ ਲੈ ਕੇ ਆਉਣੀਆਂ ਨੇ, ਉਹ ਤੁਸੀਂ ਇੱਕ ਆਪਣੇ ਏਰੀਆ ਨੂੰ ਸਟੱਡੀ ਕਰਨਾ ਵਾ ਕਿ ਵੀ ਤੁਹਾਡੇ ਆਪ ਦੇ ਪਰਸਨਲ ਪ੍ਰਿੰਸੀਪਲਸ ਕੀ ਨੇ ਤੇ ਬਾਕੀ ਕਮਿਊਨਿਟੀ ਕੀ ਕਹਿ ਰਹੀ ਆ, ਉਹਨਾਂ ਨੂੰ ਤੁਸੀਂ ਕਿਵੇਂ ਬੈਲੈਂਸ ਕਰਕੇ ਆਪਣੇ ਮੁੱਦੇ ਕਿਹੜੇ ਮੂਹਰੇ ਲੈ ਕੇ ਆਉਣੇ ਨੇ ਕੈਂਪੇਨ ਦੇ ਵਿੱਚ। ਹੂੰ, ਸੋ ਹੂੰ, ਹੂੰ। ਇੱਕ ਜੇ ਨੈਟਵਰਕ ਹੋਵੇ, ਪਹਿਲਾਂ ਤਾਂ ਇੱਕ ਟ੍ਰੇਨਿੰਗ ਗਰਾਊਂਡਸ ਹੁੰਦਾ ਵਾ, ਉਹਦਾ ਵੀ ਬਹੁਤ ਬੈਨੀਫਿਟ ਹੁੰਦਾ ਵਾ, ਸੋ ਕਿਉਂਕਿ ਤੁਸੀਂ ਤੁਸੀਂ ਸੋਚਦੇ ਹੋ ਵੀ ਤੁਸੀਂ ਜਦੋਂ ਤੁਸੀਂ ਰਨ ਕਰ ਰਹੇ ਸੀਗੇ ਵੀ ਇਹ ਚੀਜ਼ਾਂ ਦੇ ਵਿੱਚ ਕਿਤੇ ਨਾ ਕਿਤੇ ਲੈਕ ਕਰਦੇ ਰਹੇ ਤੁਸੀਂ, ਮਤਲਬ ਓਬਵੀਅਸਲੀ ਜਦੋਂ ਪਹਿਲੀ ਵਾਰੀ ਕਰਦੇ ਆ ਸੋ ਬਹੁਤ ਕੁਝ ਨਵਾਂ ਹੁੰਦਾ ਆ, ਬਹੁਤ ਓਵਰਵੈਲਮਿੰਗ ਹੁੰਦਾ ਸਾਰੀਆਂ ਚੀਜ਼ਾਂ, ਸੋ ਜੇ ਪਾਈਪਲਾਈਨ ਹੁੰਦਾ, ਪ੍ਰੋਸੈਸ ਬਣੇ ਹੁੰਦੇ ਤਾਂ ਸੌਖਾ ਰਹਿੰਦਾ। ਲਕਲੀ ਇੱਥੇ ਜਿਹੜੀ ਆਪਣੀ ਕਮਿਊਨਿਟੀ ਹੈ ਬੇਕਰਸ ਦੀ, ਉਹ ਹਰੇਕ ਚੀਜ਼ ਦੇ ਵਿੱਚ ਸਪੋਰਟਿਵ ਸੀਗੇ, ਸੋ ਮੈਨੂੰ ਗੈਪ ਨਹੀਂ ਫੀਲ ਹੋਇਆ, ਕਿਉਂਕਿ ਓਕੇ। ਹਮੇਸ਼ਾ ਮੇਰੇ ਬਹੁਤ ਥਾਟ ਪਾਰਟਨਰਸ ਵੀ ਸੀਗੇ, ਆਪਣੀ ਕਮਿਊਨਿਟੀ ਦੇ ਵਿੱਚ ਵੀ, ਹੋਰ ਆਪਣੇ ਹਿਸਪੈਨਿਕ ਕਮਿਊਨਿਟੀ ਦੇ ਵਿੱਚ ਵੀ, ਐਗਜ਼ਿਸਟਿੰਗ ਸਿਟੀ ਕਾਉਂਸਲ ਮੈਂਬਰਸ। ਸੋ ਮੈਨੂੰ ਉਹ ਜਿਹੜਾ ਸਪੋਰਟ ਨੈਟਵਰਕ ਮਿਲਿਆ ਸੀਗਾ, ਮੈਂ ਬਹੁਤ ਲੱਕੀ ਹਾਂ ਕਿ ਵੀ ਮੈਨੂੰ ਮਿਲਿਆ ਸੀਗਾ, ਪਰ ਹਰੇਕ ਏਰੀਆ ਦੇ ਵਿੱਚ ਉਹੋ ਜੀ ਇੱਕ ਸਿਸਟਮ ਜਾਂ ਇੱਕ ਕਮਿਊਨਿਟੀ ਨਹੀਂ ਬਣੀ ਹੁੰਦੀ ਕਿ ਵੀ ਜਿਹੜੀ ਤੁਹਾਨੂੰ ਅੱਗੇ ਲਿਆ ਰਹੇ ਨੇ, ਪੁਸ਼ ਕਰ ਰਹੇ ਨੇ ਤੇ ਇਨਕਰੇਜ ਕਰ ਰਹੇ ਨੇ। ਸੋ ਸਾਡਾ ਮਕਸਦ ਇਹ ਆ ਕਿ ਵੀ ਜਿਹੜੇ ਛੋਟੇ ਸ਼ਹਿਰ ਵੀ ਹੋਣ, ਛੋਟੀਆਂ ਕਮਿਊਨਿਟੀਜ਼ ਵੀ ਹੋਣ, ਜਾਂ ਜਿਹੜੇ ਸਟੇਟਸ ਦੇ ਵਿੱਚ ਇੰਨਾ ਸਿੱਖ ਭਾਈਚਾਰਾ ਨਹੀਂ ਹੈਗਾ, ਜੇ ਉੱਥੇ ਵੀ ਕੋਈ ਖੜਾ ਹੋਣਾ ਚਾਹੁੰਦਾ ਵਾ, ਤਾਂ ਆਪਾਂ ਸਵਰਨਜੀਤ ਸਿੰਘ ਖਾਲਸਾ ਜਿਹੜੇ ਮੇਅਰ ਬਣੇ ਨੇ ਉਹਨਾਂ ਤੋਂ ਕੀ ਸਿੱਖ ਸਕਦੇ ਹਾਂ। ਜਿੱਥੇ ਹੂੰ, ਹੂੰ, ਕੋਈ ਹੂੰ। ਵੀ ਸਿੱਖ ਕਮਿਊਨਿਟੀ ਨਹੀਂ ਹੈਗੀ, ਜੇ 6 ਆਪਾਂ ਪਰਿਵਾਰ ਨੇ, ਬਾਕਰਸਫੀਲਡ ਮੈਂ ਦੇ ਯਾ ਨਾਲ ਜਸਟ ਕੰਪੇਅਰ 6 ਕਰਦੇ ਫੈਮਿਲੀਜ਼। ਹਾਂ। ਸੋ I think political thought ਤੇ inspiration ਹਰੇਕ ਜਗ੍ਹਾ ਦੇ ਵਿੱਚ ਹੁੰਦੀ ਆ। ਸੋ as an organization, as a ਸੰਸਥਾ ਜਿਹਦੇ ਕੋਲ resources ਨੇ, ਅਸੀਂ ਲੋਕਾਂ ਨੂੰ ਉੱਥੇ ਵੀ ਸਿੱਖਣ ਨੂੰ ਤਿਆਰ ਕਰਨਾ ਚਾਹੁੰਦੇ ਹਾਂ, ਜਿੱਥੇ ਉਹਨਾਂ ਨੂੰ ਲੱਗਦਾ ਕਿ ਵੀ ਮੈਂ ਬੇਕਰਸਫੀਲਡ ਵਰਗੇ ਸ਼ਹਿਰ ਵਿੱਚ ਤਾਂ ਨਹੀਂ ਹੈਗੀ, ਪਰ ਮੈਂ ਫਿਰ ਵੀ ਮੇਰੇ ਪੋਲੀਟੀਕਲ ਮਕਸਦਾਂ ਨੂੰ ਕਿਵੇਂ ਮੈਂ ਅਕਾਂਪਲਿਸ਼ ਕਰ ਸਕਦੀ ਹਾਂ। ਉਹ ਰਿਸੋਰਸਿਸ ਅਸੀਂ ਸਾਰਿਆਂ ਦੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਹਾਂ, ਭਾਵੇਂ ਤੁਸੀਂ ਅਮਰੀਕਾ ਦੇ ਕਿਸੇ ਵੀ ਕੋਨੇ ਦੇ ਵਿੱਚ ਹੋ। ਹੂੰ, 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 ਹੂੰ। ਸੋ ਰਾਈਟ ਨਾਓ ਜੇ ਕਿਸੇ ਨੇ ਤਖਤ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲੈਣੀ ਆ ਜਾਂ ਇਸ ਦੇ ਲਈ, ਸੋ ਪ੍ਰੋਸੈਸ ਕੀ ਹੈ ਇਸ ਪ੍ਰੋਗਰਾਮ ਦੇ ਵਿੱਚ ਜੁਆਇਨ ਕਰਨ ਦਾ?
ਹਾਂਜੀ, ਸੋ ਸਾਡੇ ਜਿਹੜੀ ਐਪਲੀਕੇਸ਼ਨ ਆ ਉਹ ਫੈਬਰੂਅਰੀ 27 ਤੱਕ ਖੁੱਲ੍ਹੀ ਆ ਅਤੇ ਐਪਲੀਕੇਸ਼ਨਸ ਆ ਰਹੀਆਂ ਨੇ, ਸਬਮਿਟ ਹੋ ਰਹੀਆਂ ਨੇ। ਤੁਸੀਂ ਸਿੱਖ ਕੋalition ਦੇ ਵੈਬਸਾਈਟ ਤੇ ਜਾ ਕੇ ਤਖ਼ਤ ਪ੍ਰੋਗਰਾਮ ਨੂੰ ਜਦੋਂ ਸਰਚ ਕਰੋਗੇ ਤਾਂ ਤੁਹਾਨੂੰ ਦੇਖਣ ਨੂੰ ਮਿਲੇਗਾ ਸਾਰੇ ਜਿਹੜੇ ਡਿਟੇਲਡ ਕੋਈ ਵੀ frequently asked questions, ਜਿਹੜਾ ਅਸੀਂ ਸਭ ਤੋਂ ਅੱਗੇ ਰੱਖਿਆ ਵਾ ਕਿ ਵੀ ਅਸੀਂ ਇਸ ਪ੍ਰੋਗਰਾਮ ਦਾ ਨਾਂ ਤਖ਼ਤ ਕਿਉਂ ਰੱਖਿਆ ਵਾ। ਜਿਵੇਂ ਤੁਸੀਂ ਕਿਹਾ ਵਾ ਕਿ ਵੀ ਆਪਾਂ ਜੇ ਕੋਈ ਤਖ਼ਤ ਹਾਸਲ ਕਰਨਾ ਵਾ, ਆਪਾਂ ਸਿੱਖਾਂ ਨੂੰ ਇਨਕਰੇਜ ਕਰ ਰਹੇ ਹਾਂ ਜਿਹੜੇ ਆਪਾਂ ਨੂੰ ਮਾਣ ਹੋਊਗਾ ਕਿ ਵੀ ਉਹ ਜਿਹੜੀ ਪਾਲਿਸੀਜ਼ ਦੇ ਨਾਲ ਖੜੇ ਨੇ ਜਾਂ ਖੜਨਗੇ, ਉਹਨਾਂ ਨੂੰ ਅਸੀਂ ਇਨਕਰੇਜ ਕਰਨਾ ਚਾਹੁੰਦੇ ਹਾਂ। ਸੋ ਐਪਲੀਕੇਸ਼ਨ ਖੁੱਲ੍ਹੀ ਆ ਅਤੇ ਅਸੀਂ ਉਹ ਜਿਹੜੀ ਐਪਲੀਕੇਸ਼ਨ ਜਦੋਂ ਰਿਵਿਊ ਕਰਾਂਗੇ ਤਾਂ ਇੱਕ ਐਕਸੈਪਟੈਂਸ ਪ੍ਰੋਸੈਸ ਹੋਊਗਾ ਤੇ ਫਿਰ ਇਹ ਪ੍ਰੋਗਰਾਮ ਐਕਚੁਅਲੀ ਵਰਚੁਅਲ ਆ ਤੇ ਇਹਦੀ ਇੱਕ ਮੀਟਿੰਗ ਹੋਊਗੀ, 1 ਤੋਂ 2 ਮੀਟਿੰਗਸ ਇਨ ਪਰਸਨ ਹੋਣਗੀਆਂ ਜਿਹਦੇ ਵਿੱਚ ਅਸੀਂ ਵੱਖਰੇ ਵੱਖਰੇ elected officials ਨੂੰ ਵੀ ਲੈ ਕੇ ਆਵਾਂਗੇ, ਸਿੱਖ elected officials, ਤੇ ਇੱਕ ਉਹੀ ਜਿਹੜੀ ਇੱਕ ਕਮਿਊਨਿਟੀ ਬਣਾਉਣ ਦਾ ਜਿਹੜਾ ਮਕਸਦ ਆ, ਵੱਖਰੇ ਜਿਹੜੇ curriculum ਹੋਊਗਾ ਉਹਦੇ ਵਿੱਚ month to month, week to week ਵੱਖਰੇ lessons ਹੋਣਗੇ। ਐਂਡ ਹਾਂਜੀ, ਸੋ ਜੇ ਕਿਸੇ ਦੇ ਕੋਲ ਹੋਰ ਵੀ ਸਵਾਲ ਨੇ ਤਾਂ takht@sikhcoalition.org ਦੇ ਨਾਲ ਸਾਡੇ ਨਾਲ ਸੰਪਰਕ ਕਰਕੇ ਹੋਰ ਵੀ ਜਾਣਕਾਰੀ ਲੈ ਸਕਦੇ ਹੋ। ਮਨਪ੍ਰੀਤ ਕੌਰ, ਜਿੱਦਾਂ ਤੁਸੀਂ ਦੱਸ ਰਹੇ ਆ ਵੀ ਬਹੁਤ ਸਾਰੇ ਗੈਪਸ ਲੀਡਰਸ਼ਿਪ ਪ੍ਰੋਗਰਾਮ ਵਰਚੁਅਲੀ ਜਿਹੜਾ ਇਹ ਹੈਗਾ ਆ, ਸੋ ਜੇ ਮੰਨ ਲਓ ਕੋਈ ਅਸੈਪਟ ਹੁੰਦਾ ਜਾਂ ਜੇ ਕੋਈ ਅਪਲਾਈ ਕਰਦਾ ਆ, ਡਜ਼ ਇਟ ਮੈਟਰ ਵੀ ਉਹ ਰਿਪਬਲਿਕਨ ਲਈ ਰਨ ਕਰ ਰਿਹਾ ਜਾਂ ਡੈਮੋਕ੍ਰੇਟ ਲਈ ਰਨ ਕਰ ਰਿਹਾ ਜਾਂ ਇੰਡੀਪੈਂਡੈਂਟ ਰਨ ਕਰ ਰਿਹਾ? ਇਜ਼ ਦੈਟ ਅ ਹਾਂਜੀ। ਕ੍ਰਾਈਟੀਰੀਆ? No, so ਅਸੀਂ ਤੁਹਾਡੀ ਪੋਲੀਟੀਕਲ ਪਾਰਟੀ ਜਾਂ ਅਫੀਲੀਏਸ਼ਨ ਨਹੀਂ ਪੁੱਛਦੇ। ਇਨਫੈਕਟ ਜਿਹੜੇ ਸਾਡੇ ਕੁਐਸਚਨਸ ਨੇ ਉਹ ਅਸੀਂ ਇੱਕ ਸਿੱਖ ਸੋਚ ਨੂੰ ਮੂਹਰੇ ਲੈ ਕੇ ਅਸੀਂ ਉਹ ਡਿਜ਼ਾਈਨ ਕੀਤੇ ਨੇ, ਕਿਉਂਕਿ ਅਸੀਂ ਸਮਝਦੇ ਹਾਂ ਕਿ ਵੀ one ਤਾਂ ਅਸੀਂ ਇੱਕ 501c3 ਆ, ਸੋ ਇਹ ਨਾਨ ਪਾਰਟੀਜ਼ਨ ਲੀਡਰਸ਼ਿਪ ਟ੍ਰੇਨਿੰਗ ਅਕੈਡਮੀ ਤੇ ਪ੍ਰੋਗਰਾਮ ਆ। ਸੋ ਉਸ ਦੇ ਨਾਲ ਅਸੀਂ ਉਹੀ ਕਨਵਰਸੇਸ਼ਨਸ ਵੀਕ ਟੂ ਵੀਕ, ਮੰਥ ਟੂ ਮੰਥ ਲੈ ਕੇ ਆਵਾਂਗੇ ਕਿ ਵੀ ਡਿਸਪਾਈਟ ਜਿਹੜਾ ਆਪਾਂ ਪੋਲੀਟੀਕਲ ਸਪੈਕਟਰਮ ਜਿੱਥੇ ਵੀ ਆਪਾਂ ਹੋਵਾਂਗੇ, ਜਿਹਦੇ ਨਾਲ ਆਪਾਂ ਆਈਡੈਂਟੀਫਾਈ ਕਰਦੇ ਹਾਂ, ਆਪਣਾ ਜਿਹੜਾ ਯੂਨਾਈਟਿੰਗ ਫੋਰਸ ਹੋਣਾ ਚਾਹੀਦਾ ਵਾ ਕਿ ਵੀ ਸਾਡੀ ਜਿਹੜੀ ਸਿੱਖ ਸੋਚ ਆ ਤੇ ਉਹ ਸਿੱਖ ਪ੍ਰਿੰਸੀਪਲਸ ਨੂੰ ਮੂਹਰੇ ਲੈ ਕੇ ਆਉਣ ਦੀ। ਇਜ਼ ਦਿਸ ਲਾਈਕ ਇਸ ਸਾਲ ਦੀ ਇਲੈਕਸ਼ਨ ਸਾਈਕਲ ਲਈ ਆ ਜਾਂ ਇਹ ਫਿਊਚਰ ਲਈ ਵੀ ਆ? ਇਜ਼ ਇਟ ਲਾਈਕ ਅ ਸ਼ਾਰਟ ਪ੍ਰੋਗਰਾਮ ਜਾਂ ਇਹ ਲੌਂਗ ਟਰਮ ਪ੍ਰੋਗਰਾਮ ਦੇ ਬਾਰੇ ਨੂੰ ਸੋਚਿਆ ਜਾ ਰਿਹਾ ਹੈ? ਸੋ ਜਿਹੜੀ ਸਾਡੀ ਪਹਿਲੀ ਕੋਹਰਟ ਹੋਊਗੀ, ਅਸੀਂ ਉਹਨਾਂ ਨੂੰ ਪੁੱਛਿਆ ਕਿ ਵੀ ਜੇ ਤੁਸੀਂ ਜਿਹੜੇ ਆਉਣ ਵਾਲੇ 1 ਜਾਂ 2 ਇਲੈਕਸ਼ਨ ਸਾਈਕਲਸ ਨੇ ਉਹਨਾਂ ਦੇ ਵਿੱਚ ਜੇ ਤੁਸੀਂ ਖੜੇ ਹੋਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਅਸੀਂ ਇਨਕਰੇਜ ਕਰ ਰਹੇ ਹਾਂ। ਸੋ ਦੈਟ ਕੈਨ ਬੀ ਜਿਹੜੀ ਨਵੰਬਰ 2026 ਦੇ ਵਿੱਚ ਇਲੈਕਸ਼ਨ ਆ, ਜਾਂ ਉਸ ਤੋਂ ਬਾਅਦ ਜਿਹੜੇ 2 ਸਾਲਾਂ ਦੇ ਵਿੱਚ ਇਲੈਕਸ਼ਨ ਹੋਊਗੀ, ਜਾਂ ਜੇ ਕੋਈ ਸਪੈਸ਼ਲ ਇਲੈਕਸ਼ਨ ਕਿਸੇ ਦੀ ਵੀ ਏਰੀਆ ਦੇ ਵਿੱਚ ਹੋਊਗੀ, ਉਹ ਵੀ ਹੁੰਦੀਆਂ ਨੇ। ਸੋ ਅਸੀਂ ਕਿਹਾ ਵਾ ਕਿ ਵੀ ਨੈਕਸਟ 1 to 2 ਇਲੈਕਸ਼ਨ ਸਾਈਕਲਸ। ਐਡਵਾਈਜ਼ ਕੌਣ ਕਰ ਰਿਹਾ ਇਹਦੇ ਵਿੱਚ? ਲਾਈਕ ਜਿਹੜੇ ਲੋਕ ਇਲੈਕਟਡ ਨੇ, ਜਿਹੜੇ ਆਲਰੇਡੀ ਜਿੱਤੇ ਹੋਏ ਨੇ, ਜਾਂ ਜਿਨ੍ਹਾਂ ਨੇ ਰਨ ਕਰਕੇ ਦੇਖਿਆ ਆ? ਸੋ ਹੂ ਇਜ਼ ਐਡਵਾਈਜ਼ਿੰਗ ਥੀਸ ਪੀਪਲ? So I'm leading this program, and ਉਸ ਦੇ ਨਾਲ ਜਿਹੜੇ ਸਾਰੇ training modules, ਜਿਹੜੇ guest speakers ਹੋਣਗੇ, ਉਹ ਵੀ ਅਸੀਂ ਇਨਵਾਈਟ ਕਰ ਰਹੇ ਹਾਂ ਐਜ਼ ਐਨ ਆਰਗੇਨਾਈਜੇਸ਼ਨ ਥਰੂ ਜਿਹੜਾ ਸਾਡਾ ਸਿੱਖ ਪ੍ਰੋਫੈਸ਼ਨਲਸ ਨੈਟਵਰਕ ਆ, ਜਿਹੜੇ ਆਲਰੇਡੀ ਇਲੈਕਟ ਹੋਏ ਵੇ ਸਿੱਖ ਨੇ ਡਿਫਰੈਂਟ ਲੈਵਲਸ ਤੇ, ਸਕੂਲ ਬੋਰਡ ਤੋਂ ਲੈ ਕੇ ਆਪਾਂ ਮਿਸ਼ੀਗਨ ਦੇ ਵਿੱਚ ਦੇਖ ਸਕਦੇ ਹਾਂ ਸਟੇਟ ਰੈਪਰੈਜ਼ੈਂਟੇਟਿਵਸ। ਸੋ ਉਹ ਗੈਸਟ ਲਿਸਟ ਫਿਰ ਅਸੀਂ ਤਾਂ ਹੀ ਡਿਜ਼ਾਈਨ ਕਰਨੇ ਆ ਤਾਂ ਕਿ ਲੋਕਾਂ ਨੂੰ ਟੈਂਜੀਬਲੀ ਪਤਾ ਲੱਗ ਸਕੇ ਕਿ ਵੀ ਇਹ ਆਪਣੀ ਕਮਿਊਨਿਟੀ ਦੇ ਵਿੱਚੋਂ ਹੀ ਖੜੇ ਹੋ ਕੇ ਉਹ ਮਕਸਦਾਂ ਤੱਕ ਹਾਸਲ ਕੀਤਾ ਉਹਨਾਂ ਨੇ। ਐਂਡ ਸੋ ਪਰ ਇਹਦੇ ਵਿੱਚ ਅਸੀਂ ਹੋਰ ਵੀ ਜਿਹੜੇ ਆਰਗੇਨਾਈਜੇਸ਼ਨਸ ਨੇ, ਜਿਹੜੀਆਂ ਲਾਤੀਨੋ ਆਰਗੇਨਾਈਜੇਸ਼ਨਸ ਨੇ, ਇਹੋ ਜਿਹੇ ਪ੍ਰੋਗਰਾਮਸ ਜਿਹੜੇ ਰਨ ਕਰ ਰਹੇ ਨੇ, ਭਾਵੇਂ women's oriented, ਹੋਰ ਜਿਹੜੇ ਡਾਇਵਰਸਿਟੀ ਕੋਟਾ, ਜਿਹੜੇ ਮਾਈਨੋਰਿਟੀ ਕਮਿਊਨਿਟੀਜ਼ ਨੂੰ ਰੈਪਰੈਜ਼ੈਂਟ ਕਰ ਰਹੇ ਨੇ, ਜਿਹੜੇ ਉਹਨਾਂ ਨੇ ਵੀ ਇਹੋ ਜਿਹੇ ਪ੍ਰੋਗਰਾਮ ਡਿਜ਼ਾਈਨ ਕੀਤੇ ਨੇ ਤਾਂ ਕਿ ਆਪਣੀ ਕਮਿਊਨਿਟੀ ਨੂੰ ਉਹ ਅੱਗੇ ਲੈ ਕੇ ਆ ਸਕਣ, ਉਹਨਾਂ ਨੂੰ ਵੀ ਅਸੀਂ ਇਨਵਾਈਟ ਕਰ ਰਹੇ ਹਾਂ ਐਜ਼ ਗੈਸਟ ਸਪੀਕਰਸ, ਤਾਂ ਕਿ ਅਸੀਂ ਫੁੱਲ ਸਪੈਕਟਰਮ ਦਿਖਾ ਸਕਦੇ ਹਾਂ ਕਿ ਇਹ ਆਪਣੀ ਕਮਿਊਨਿਟੀ ਦੇ ਵਿੱਚ ਯੂਨੀਕ ਆ ਕਿ ਆਪਾਂ ਹੁਣ ਮੂਹਰੇ ਆ ਰਹੇ ਹਾਂ। ਐਂਡ ਸੋ ਸਾਰਿਆਂ ਕੋਲ ਰਾਈਟ ਟੂਲਸ ਹੋਣ, ਭਾਵੇਂ ਫਾਈਨੈਂਸ਼ੀਅਲ ਡਾਇਰੈਕਟਰਸ ਹੋਣ ਜਿਹੜੇ ਕੈਂਪੇਨਸ 'ਤੇ ਕੰਮ ਕਰਦੇ ਨੇ, ਕੈਂਪੇਨ ਸਟ੍ਰੈਟਜੀ ਟੀਮਸ ਜਿਹੜੀਆਂ ਹੁੰਦੀਆਂ ਨੇ, ਫਰਮਸ, ਉਹਨਾਂ ਨੂੰ ਇਨਵਾਈਟ ਕੀਤਾ ਜਾਊਗਾ ਤਾਂ ਕਿ ਉਹ ਰਿਸੋਰਸਿਸ 1-on-1 ਲੋਕਾਂ ਨੂੰ ਮਿਲ ਸਕਣ। ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਵੀ ਜਦੋਂ ਤੁਸੀਂ ਇਹ ਪ੍ਰੋਗਰਾਮ ਨੂੰ ਫਿਨਿਸ਼ ਕਰੋ ਤਾਂ ਤੁਹਾਡੇ ਕੋਲ ਸਾਰੀ ਤੁਹਾਡੀ ਕੈਂਪੇਨ, ਤੁਹਾਡੇ ਕੋਲ ਉਹ ਸਹੂਲਤਾਂ ਹੋਣ ਤਾਂ ਕਿ ਤੁਹਾਨੂੰ ਇੱਦਾਂ ਮਹਿਸੂਸ ਹੋਵੇ ਕਿ ਵੀ ਤੁਸੀਂ ਉਹ ਇਲੈਕਸ਼ਨ ਲੜ ਸਕਦੇ ਹੋ, ਤੁਸੀਂ ਕੈਂਪੇਨ ਡਿਜ਼ਾਈਨ ਕਰਨ ਨੂੰ ਤਿਆਰ ਹੋ।
ਕੋਈ ਫਾਈਨੈਂਸ਼ੀਅਲ ਆਬਲੀਗੇਸ਼ਨ ਵੀ ਇਹਦੇ ਨਾਲ ਜੁੜੀ ਹੋਈ ਆ? ਜਿਹੜਾ ਕੋਈ ਇਸ ਪ੍ਰੋਗਰਾਮ ਦੇ ਨਾਲ ਜੁੜਿਆ ਆ, ਡੂ ਦੇ ਹੈਵ ਟੂ ਪੇ ਫॉर ਇਟ? ਇਜ਼ ਇਟ ਫ੍ਰੀ ਆਫ ਕਾਸਟ? ਕਿੱਦਾਂ ਹੈ, ਮਤਲਬ ਉਹ ਵੀ ਕੋਈ ਚੀਜ਼ ਹੈਗੀ ਆ? There will not be a direct cost to apply or participate. ਅੱਛਾ, And ਹਾਂਜੀ ਕਿਉਂਕਿ ਇਹ virtual ਆ, ਪਰ ਜਦੋਂ ਅਸੀਂ gathering ਕਰਾਂਗੇ there will be a small monetary fee. ਓਕੇ, ਠੀਕ ਹੈ। ਸੋ ਦੈਟਸ ਜਸਟ ਵਨ ਟਾਈਮ? Yes. ਠੀਕ ਹੈ। ਅ, ਇਹਦੇ ਵਿੱਚ ਹੁਣ ਜਿੱਦਾਂ ਮਨਪ੍ਰੀਤ ਕੌਰ ਆਪਣੇ ਵੱਖ-ਵੱਖ ਇਲਾਕੇ ਦੇ ਵੱਖ-ਵੱਖ, ਜਿੱਦਾਂ ਤੁਸੀਂ ਕਿਹਾ ਵੀ ਇਲੈਕਟਿਡ ਅਫੀਸ਼ੀਅਲਸ ਜਾਂ ਉਹ ਜਿਹੜੇ ਲੋਕ ਜਿਨ੍ਹਾਂ ਨੇ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਕੰਮ ਕੀਤਾ ਆ, ਹੋ ਸਕਦਾ ਹੁੰਦਾ ਵੀ ਕਈ ਵਾਰੀ ਆਪਸ ਦੇ ਵਿੱਚ ਨਹੀਂ ਵੀ ਕਈਆਂ ਦੀ ਜਿਹੜੀ ਉਹ ਬਣਦੀ ਵਿਚਾਰਕ ਮਤਭੇਦ ਕਈ ਥਾਵਾਂ ਦੇ ਉੱਤੇ ਜਿਹੜੇ ਉਹ ਹੁੰਦੇ ਆ। ਡੂ ਵੀ ਵਿਲ ਵੀ ਸੀ ਫੁੱਲ ਸਪੈਕਟਰਮ, ਸਾਰੇ ਪਾਸੇ ਦੇ ਲੋਕਾਂ ਦੀ ਜਿਹੜੇ ਵਿਚਾਰ ਦੇਖਣ ਨੂੰ, ਸੁਣਨ ਨੂੰ, ਉਹਨਾਂ ਦੀ ਰਾਏ ਜਿਹੜੀ ਉਹ ਦੇਖਣ ਨੂੰ ਮਿਲੂਗੀ ਇਸ ਪ੍ਰੋਗਰਾਮ ਦੇ ਵਿੱਚ? I think ਇਹ ਟ੍ਰੇਨਿੰਗ ਪ੍ਰੋਗਰਾਮ ਆ, ਸੋ ਇਸ ਦੇ ਵਿੱਚ ਅਸੀਂ ਕੀ ਪ੍ਰਾਇਓਰਟਾਈਜ਼ ਕਰਦੇ ਹਾਂ ਕਿ ਵੀ ਜਦੋਂ ਤੁਸੀਂ ਕੈਂਪੇਨ ਡਿਜ਼ਾਈਨ ਕਰਦੇ ਹੋ ਤਾਂ ਤੁਸੀਂ ਪਹਿਲਾਂ ਆਪਣੇ ਪਾਲਿਸੀ ਇਨੀਸ਼ੀਏਟਿਵਸ ਤਿਆਰ ਕਰਦੇ ਹੋ, ਤੁਸੀਂ ਆਪਣੀ ਕੈਂਪੇਨ ਟੀਮ ਨੂੰ ਜੋੜਦੇ ਹੋ, ਤੁਸੀਂ ਆਪਣੀ ਕਮਿਊਨਿਟੀ ਦੇ ਵਿੱਚ ਪਬਲਿਕ ਸਪੀਕਿੰਗ ਕਰਦੇ ਹੋ। ਕੀ ਤੁਹਾਡੇ ਕੋਲ ਉਹ ਪਬਲਿਕ ਸਪੀਕਿੰਗ ਐਕਸਪੀਰੀਅੰਸ ਆ ਕਿ ਵੀ ਤੁਸੀਂ ਗੁਰਦੁਆਰੇ ਦੀ ਸੰਗਤ ਦੇ ਮੂਹਰੇ ਜਾ ਕੇ ਬੋਲ ਸਕਦੇ ਹੋ? ਕੀ ਤੁਸੀਂ ਇੱਕ ਜਿਹੜੀ ਕਮਿਊਨਿਟੀ ਨੂੰ ਤੁਸੀਂ ਬਿਲਕੁਲ ਨਹੀਂ ਜਾਣਦੇ ਉਹਨਾਂ ਦੇ ਮੂਹਰੇ ਜਾ ਕੇ ਤੁਸੀਂ ਤਿਆਰ ਹੋ ਕਿ ਵੀ ਤੁਸੀਂ ਉਹਨਾਂ ਨੂੰ ਇੰਗੇਜ ਕਰ ਸਕਦੇ ਹੋ, ਤੁਸੀਂ ਉਹਨਾਂ ਨਾਲ ਬੋਲ ਸਕਦੇ ਹੋ ਵਨ ਔਨ ਵਨ ਕਿ ਅਸੀਂ ਦੱਸ ਆਹ ਸਕਦੇ ਹੋ ਕੁਝ? ਪੋਜੀਸ਼ਨ ਦੇ ਲਈ ਖੜੇ ਹੋ ਰਹੇ ਹਾਂ, ਤੇ ਉਹਨਾਂ ਨਾਲ ਤੁਸੀਂ ਕਿਵੇਂ ਕਨੈਕਟ ਕਰ ਸਕਦੇ ਹੋ। ਸੋ ਇਸ ਪ੍ਰੋਗਰਾਮ ਦਾ ਮਕਸਦ ਹੈ ਕਿ ਵੀ ਤੁਸੀਂ ਉਹ ਸਕਿੱਲਸ ਨੂੰ ਪ੍ਰੈਕਟਿਸ ਕਰ ਸਕੋ, ਤੁਸੀਂ ਆਪਣੀ ਕਮਿਊਨਿਟੀ ਨੂੰ ਜਾਣਨ ਦੀ ਕੋਸ਼ਿਸ਼ ਕਰ ਸਕਦੇ ਹੋ। ਕਿਉਂਕਿ ਜਦੋਂ ਆਪਾਂ ਈਵਨ ਮੈਂ ਵੀ ਆਪਣੀ ਐਕਸਪੀਰੀਅੰਸ ਦੇ ਵਿੱਚ ਦੇਖਿਆ ਵਾ ਕਿ ਆਪਾਂ ਬੇਕਰਸਫੀਲਡ ਮੇਰਾ ਹੋਮ ਟਾਊਨ ਆ, ਇੱਥੇ ਮੈਂ ਮੇਰਾ ਜੰਪਲ ਬੇਕਰਸਫੀਲਡ ਦਾ ਵਾ। ਆਪਾਂ ਸਮਝਦੇ ਕਿ ਵੀ ਜਿਹੜੀ ਕਮਿਊਨਿਟੀ ਤੋਂ ਆਪਾਂ ਬਿਲੋਂਗ ਕਰਦੇ ਹਾਂ ਆਪਾਂ ਉਹਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ, ਪਰ ਜਦੋਂ ਫਿਰ ਤੁਸੀਂ ਐਜ਼ ਐਨ ਐਗਜ਼ਾਮਪਲ ਜਕਾਰਾ ਦੇ ਨਾਲ ਮੈਂ ਜਦੋਂ ਕਮਿਊਨਿਟੀ ਆਰਗੇਨਾਈਜ਼ਰ ਸੀ ਉਦੋਂ ਮੈਂ ਇੱਕ ਵੱਖਰੀ ਕਮਿਊਨਿਟੀ ਨੂੰ ਜਾਣਨ ਨੂੰ ਮਿਲਿਆ। ਹੁਣ ਜਦੋਂ ਮੈਂ ਇਲੈਕਟਿਡ ਆਫਿਸ ਦੇ ਵਿੱਚ ਆ, ਉਹ ਵੀ ਤੁਸੀਂ ਫਿਰ ਕਿੰਨੀਆਂ ਡਿਫਰੈਂਟ ਵੱਖਰੀ ਵੱਖਰੀ ਕਮਿਊਨਿਟੀਜ਼ ਨੂੰ ਤੁਹਾਨੂੰ ਜਾਣਨ ਦਾ ਮੌਕਾ ਮਿਲਦਾ ਵਾ। ਸੋ ਇਸ ਤਰ੍ਹਾਂ ਸਾਡਾ ਮਕਸਦ ਇਹ ਆ ਕਿ ਵੀ ਅਸੀਂ ਲੋਕਾਂ ਨੂੰ ਚੈਲੰਜ ਵੀ ਕਰਨਾ ਚਾਹੁੰਦੇ ਹਾਂ ਜਿਹੜੇ ਐਪਲੀਕੈਂਟਸ ਹੋਣਗੇ, ਪਰ ਉਹਨਾਂ ਨੂੰ ਡਾਈਵਰਸਿਟੀ ਉਹਦੇ ਵਿੱਚ ਦਿਖਾਉਣਾ ਚਾਹੁੰਦੇ ਹਾਂ ਕਿ ਵੀ ਜਿਵੇਂ ਆਪਾਂ ਨੂੰ ਲੱਗਦਾ ਕਿ ਵੀ ਆਪਾਂ ਸੋਸ਼ਲ ਮੀਡੀਆ ਤੇ ਕੈਂਪੇਨ ਦੇਖਦੇ ਹਾਂ ਉਹ ਬਹੁਤ ਵੱਖਰੀ ਹੁੰਦੀ ਆ। ਇਨਫੈਕਟ ਵੋਟ ਹਾਸਲ ਕਰਨਾ, ਵੋਟ ਕਿਸੇ ਦੀ ਜਿੱਤਣੀ, ਉਹਦੇ ਵਿੱਚ ਕੀ ਜਦੋਂ ਤੁਹਾਡਾ ਵੋਟ ਜਿੱਤਣ ਦਾ ਮਕਸਦ ਆ ਉਹਦੇ ਵਿੱਚ ਤੁਹਾਡਾ ਕੀ ਐਫਰਟ ਲੱਗਦਾ ਵਾ ਉਹ ਅਸੀਂ ਡੈਮੋਨਸਟ੍ਰੇਟ ਕਰਨਾ ਚਾਹੁੰਦੇ ਹਾਂ। ਐਂਡ ਸੋ ਵੇਰੀਅਸ ਭਾਵੇਂ ਪੋਲੀਟੀਕਲ ਸਪੈਕਟਰਮ, ਜਿਵੇਂ ਆਈ ਥਿੰਕ ਤੁਸੀਂ ਪੁੱਛ ਰਹੇ ਹੋ ਕਿ ਵੀ ਕੀ ਸਾਰਿਆਂ ਨੂੰ ਇਨਕਲੂਡ ਕੀਤਾ ਜਾਊਗਾ, ਜਿਹੜੇ ਸਿੱਖਾਂ ਦੇ ਨਾਲ ਖੜਦੇ ਨੇ, ਜਿਹੜੇ ਸਿੱਖ ਪਾਲਿਸੀਜ਼ ਤੇ ਸਿੱਖ ਮੁੱਦਿਆਂ ਤੇ ਬੋਲਦੇ ਨੇ, ਖੜੇ ਹੁੰਦੇ ਨੇ ਐਜ਼ ਸਿੱਖ ਇਲੈਕਟਿਡ ਅਫੀਸ਼ੀਅਲਸ, ਉਹਨਾਂ ਨੂੰ ਜ਼ਰੂਰ ਇਨਵੀਟੇਸ਼ਨ ਦਿੱਤੀ ਜਾਊਗੀ ਟੂ ਕਮ ਐਂਡ ਸਪੀਕ। ਐਂਡ ਆਲਰੇਡੀ ਜਿਹੜੇ ਸਾਡੇ ਇਲੈਕਟਿਡ ਅਫੀਸ਼ੀਅਲਸ ਨੇ, ਅਸੀਂ ਤੁਸੀਂ ਸਾਡੀ ਸੋਸ਼ਲ ਮੀਡੀਆ ਤੇ ਦੇਖ ਸਕਦੇ ਹੋ ਵੱਖਰੇ ਵੱਖਰੇ ਸ਼ਹਿਰਾਂ ਤੋਂ ਐਂਡ ਬਿਲੋਂਗਿੰਗ। ਸੋ ਜਿਹੜੇ ਇਲੈਕਟਿਡ ਅਫੀਸ਼ੀਅਲਸ ਨੇ ਉਹ ਇਸ ਪ੍ਰੋਗਰਾਮ ਦੇ ਵਿੱਚ ਵੀ ਸਪੋਰਟ ਦੇ ਵਿੱਚ ਸਟੇਟਮੈਂਟਸ ਦੇ ਰਹੇ ਨੇ ਐਂਡ ਸੰਗਤ ਨੂੰ ਇਨਕਰੇਜ ਕਰ ਰਹੇ ਨੇ ਕਿ ਵੀ ਇਸ ਪ੍ਰੋਗਰਾਮ ਦਾ ਕੀ ਇੰਪੈਕਟ ਹੋਊਗਾ ਤੇ ਕੀ ਬੈਨੀਫਿਟ ਹੋ ਸਕਦਾ ਵਾ। ਸੋ ਆਲਰੇਡੀ ਅਸੀਂ ਬਹੁਤ ਜਿਵੇਂ ਡਾਈਵਰਸ ਆਪਣੇ ਜਿਹੜੇ ਸਿੱਖ ਵੀ ਇਲੈਕਟਿਡ ਅਫੀਸ਼ੀਅਲਸ ਨੇ ਉਹਨਾਂ ਨੂੰ ਵੀ ਆਲਰੇਡੀ ਕੰਟੈਕਟ ਕਰ ਰਹੇ ਨੇ ਕਿ ਵੀ ਉਹਨਾਂ ਦਾ ਵੀ ਜਿਹੜਾ ਹਿੱਸਾ ਵਾ ਤੇ ਪੁਆਇੰਟ ਆਫ ਵਿਊ ਆ ਉਹ ਇਨਕਲੂਡ ਕੀਤਾ ਜਾਵੇ। ਕਿੰਨਾ ਕੁ ਲੰਮਾ ਇਹ ਟ੍ਰੇਨਿੰਗ ਪ੍ਰੋਗਰਾਮ ਆ, ਜਾਂ ਹਾਊ ਡੂ ਯੂ ਥਿੰਕ ਵੀ ਜੇ ਜਿੱਦਾਂ 27 ਫਰਵਰੀ ਤੱਕ ਤੁਸੀਂ ਦੱਸਿਆ ਵੀ ਐਪਲੀਕੇਸ਼ਨਸ ਲੈ ਰਹੇ ਆ, ਹਾਊ ਲੌਂਗ ਇਜ਼ ਗੋਇੰ ਟੂ ਬੀ ਦਿਸ ਪ੍ਰੋਸੈਸ? ਲਾਈਕ ਕੀ ਇਹ ਆਲਵੇਜ਼ ਚੱਲਦਾ ਹੀ ਰਹਿਣਾ ਆ ਜਿੰਨੀ ਦੇਰ ਤੱਕ ਇਲੈਕਸ਼ਨ ਉਹਨਾਂ ਦਾ ਕੈਂਪੇਨ ਸਮਾਪਤ ਨਹੀਂ ਹੋ ਜਾਂਦਾ? ਹਾਊ ਡੂ ਯੂ ਥਿੰਕ ਕਿੰਨਾ ਲੰਬਾ ਇਹ ਪ੍ਰੋਸੈਸ ਹੈ? ਸੋ ਇੱਕ ਕੋਹੋਰਟ ਬੇਸਡ ਹੁੰਦਾ ਵਾ। ਸੋ ਜਿਵੇਂ ਇੱਕ ਕਲਾਸ ਹੁੰਦੀ ਆ, ਐਕਸੈਪਟ ਹੁੰਦੇ ਨੇ, ਇਹ 1 ਸਾਲ ਦਾ ਪ੍ਰੋਗਰਾਮ ਆ। ਸੋ ਓਕੇ, ਪੂਰਾ 1 ਸਾਲ ਚੱਲੂਗਾ ਪ੍ਰੋਗਰਾਮ। ਓਕੇ, ਓਕੇ। ਸੋ ਇਹ ਸਾਰੀਆਂ ਚੀਜ਼ਾਂ ਆ। ਸੋ ਹਾਊ ਡੂ ਯੂ ਥਿੰਕ, ਮੈਂ ਬਾਰ-ਬਾਰ ਆਈ ਨੋ ਮੈਂ ਉਸ ਚੀਜ਼ ਦੇ ਉੱਤੇ ਜਿਹੜਾ ਉਹ ਆ ਰਿਹਾ, ਜਿੱਦਾਂ ਤੁਸੀਂ ਕਹਿੰਦੇ ਵੀ ਸਿੱਖ ਸਿਧਾਂਤਾਂ ਦੇ ਨਾਲ ਚੱਲਦੇ ਹੋਏ ਇਸ ਚੀਜ਼ ਨੂੰ ਮੋਹਰੇ ਜਿਹੜਾ ਉਹ ਲਿਆਉਣਾ ਆ, ਤੁਸੀਂ ਕਿੱਦਾਂ ਦੇਖਦੇ ਆ ਵੀ ਜਿਹੜੇ ਸਿੱਖ ਸਿਧਾਂਤ ਦੇ ਜਿਹੜੇ ਅਮਰੀਕਨ ਵੈਲਿਊਜ਼ ਆ ਉਹ ਕਿੱਥੇ ਜਾ ਕੇ ਕਨਵਰਜ ਹੁੰਦੇ ਆ, ਕਿੱਥੇ ਜਾ ਕੇ ਮਿਲਦੇ ਆ? ਕਿਉਂਕਿ ਇਸ ਟਾਈਮ ਜਿੱਦਾਂ ਦਾ ਮਾਹੌਲ ਬਣਿਆ ਪਿਆ ਆ, ਖਾਸ ਕਰਕੇ ਇਮੀਗ੍ਰੈਂਟਸ ਨੂੰ ਜਿਹੜਾ ਉਹ ਲੈ ਕੇ, ਉਹ ਬਹੁਤ ਇੱਕ ਇੱਦਾਂ ਦੀ ਪਾਪੂਲੇਸ਼ਨ ਆ ਜਿਹੜੀ ਉਹ ਚੀਜ਼ ਲਾਈਕ ਨਹੀਂ ਜਿਹੜੀ ਉਹ ਕਰ ਰਹੀ। ਸੋ ਇਹ ਪ੍ਰੋਗਰਾਮ ਜਿਹੜੇ ਲੋਕ ਰਨ ਕਰਨਾ ਚਾਹੁੰਦੇ ਉਹਨਾਂ ਨੂੰ ਫਿਰ ਕਿੱਦਾਂ ਇੰਟੀਗ੍ਰੇਟ ਜਾਂ ਆਪਸ ਦੇ ਵਿੱਚ ਵੀ
ਐਕਚੁਅਲ 'ਚ ਅਮਰੀਕਨ ਵੈਲਿਊਜ਼ ਦੇ ਨਾਲ ਇੰਟੀਗ੍ਰੇਟ ਕਿੱਦਾਂ ਜਿਹੜਾ ਉਹ ਕਰ ਰਹੇ ਆ ਸਿੱਖ ਸਿਧਾਂਤ, ਉਹਦੇ ਵਿੱਚ ਹੈਲਪ ਕਰਨ ਜਾ ਰਿਹਾ? ਸੋ ਇਹੀ ਆਈ ਥਿੰਕ ਜਿਹੜਾ ਸਾਡਾ ਮਕਸਦ ਇਹੀ ਹੈ ਕਿ ਵੀ ਜਿਹੜੀਆਂ ਇਹ ਕਨਵਰਸੇਸ਼ਨਸ ਨੇ ਇਹ ਇਲੈਕਟਿਡ ਅਫੀਸ਼ੀਅਲਸ ਵੀ ਅਤੇ ਜਿਹੜੇ ਪ੍ਰੋਗਰਾਮ ਐਪਲੀਕੈਂਟਸ ਵੀ ਨੇ ਇਹ ਕਨਵਰਸੇਸ਼ਨ ਹੋ ਸਕੇ, ਕਿਉਂਕਿ ਇਸ ਵਕਤ ਜਿਹੜੇ ਇੱਕ ਇੱਕ ਰਿਸਪੌਂਸਿਬਿਲਿਟੀ ਹੁੰਦੀ ਹੈ ਕਿ ਵੀ ਜਦੋਂ ਤੁਸੀਂ ਸਿੱਖ ਹੋ ਤੇ ਤੁਸੀਂ ਸਿੱਖ ਇਲੈਕਟਿਡ ਅਫੀਸ਼ੀਅਲ ਹੋ ਤਾਂ ਤੁਸੀਂ ਈਵਨ ਮੈਂ ਵੀ ਫੀਲ ਕਰਦੀ ਹਾਂ ਕਿ ਵੀ ਤੁਹਾਡਾ ਇਹ ਤੁਹਾਡਾ ਫਰਜ਼ ਆ ਕਿ ਵੀ ਜਦੋਂ ਕੁਛ ਕਿਤੇ ਵੀ ਹੁੰਦਾ ਵਾ ਕਿਸੇ ਦੇ ਹਿਊਮਨ ਰਾਈਟਸ ਤੇ ਅਤਿਆਚਾਰ ਹੁੰਦਾ ਵਾ ਤਾਂ ਆਪਣਾ ਫਰਜ਼ ਆ ਕਿ ਵੀ ਆਪਾਂ ਉਸ ਚੀਜ਼ ਤੇ ਬੋਲੀਏ, ਆਪਾਂ ਆਪਣੀ ਆਵਾਜ਼ ਉਠਾਈਏ। ਸੋ ਇਹੀ ਆ ਕਿ ਜਿਹੜੀ ਉਹ ਚੈਲੰਜਿੰਗ ਕਨਵਰਸੇਸ਼ਨਸ ਜਾਂ ਪਾਲਿਸੀਜ਼ ਹੋਣ ਉਹ ਕਿਵੇਂ ਨੈਵੀਗੇਟ ਕੀਤੀਆਂ ਜਾਣ, ਉਹੀ ਚੀਜ਼ ਅਸੀਂ ਇਸ ਲੀਡਰਸ਼ਿਪ ਪ੍ਰੋਗਰਾਮ ਦੇ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਵੀ ਇਹ ਹਮੇਸ਼ਾ ਸੌਖਾ ਨਹੀਂ ਹੋਊਗਾ। ਸੋ ਕਿਵੇਂ ਤੁਸੀਂ ਉਹ ਮਕਸਦ ਤੱਕ ਪਹੁੰਚੋਗੇ ਅਤੇ ਤੁਹਾਡੇ ਐਲਾਈਜ਼ ਕੌਣ ਹੋਣਗੇ, ਕਿਵੇਂ ਬਣਾਈ ਦੇ ਨੇ, ਤੁਸੀਂ ਆਪਣੀ ਸਿੱਖ ਸਟੋਰੀ ਕਿਵੇਂ ਦੱਸਣੀ ਆ ਤਾਂ ਕਿ ਭਾਵੇਂ ਤੁਸੀਂ ਤੁਹਾਡੇ ਕਾਉਂਸਲ ਤੇ ਤੁਸੀਂ ਇਕੱਲੇ ਸਿੱਖ ਹੋ, ਈਵਨ ਕੋਈ ਹੋਰ ਪਰਸਨ ਆਫ ਕਲਰ ਵੀ ਨਹੀਂ ਹੈਗਾ, ਤਾਂ ਤੁਸੀਂ ਉਹ ਕਿਵੇਂ ਕਮਿਊਨੀਕੇਟ ਕਰਨੀ ਆ ਅਤੇ ਤੁਸੀਂ ਕਿਵੇਂ ਆਪਣਾ ਜਿਹੜਾ ਵਾ ਭਾਵੇਂ ਕੋਈ ਸਿੱਖ ਮੁੱਦਾ ਹੋਵੇ ਤੁਸੀਂ ਆਪਣੀ ਆਵਾਜ਼ ਕਿਵੇਂ ਉਠਾਉਣੀ ਆ ਉਸ ਪਲੇਟਫਾਰਮ ਤੋਂ, ਇਹ ਜ਼ਰੂਰੀ ਆ ਅਤੇ ਫਰਜ਼ ਵੀ ਆ। ਇਹ ਚੀਜ਼ਾਂ ਅਸੀਂ ਉਹੀ ਡਿਸਕਸ ਕਰਨਾ ਚਾਹੁੰਦੇ ਹਾਂ ਐਪਲੀਕੈਂਟਸ ਦੇ ਨਾਲ ਤੇ ਇਸ ਕੋਹੋਰਟ ਦੇ ਨਾਲ, ਤੇ ਉਹੀ ਟ੍ਰੇਨਿੰਗਸ ਮਿਲਣਗੀਆਂ ਕਿ ਕਿਵੇਂ ਤੁਸੀਂ ਉਹ ਚੀਜ਼ ਨੂੰ ਫਰੇਮ ਕਰ ਸਕਦੇ ਹੋ ਥਰੂ ਲੈਂਗੁਏਜ, ਥਰੂ ਕੋਲਿਸ਼ਨ ਬਿਲਡਿੰਗ ਐਂਡ ਸੋ ਫੋਰਥ। ਤੁਹਾਡੀ ਆਰਗੇਨਾਈਜੇਸ਼ਨ ਕਿੱਦਾਂ ਸੋਚ ਰਹੀ ਹੈ ਵੀ ਇਹਦੇ ਨਾਲ ਆਪਾਂ ਜਿਹੜੀ ਇਹ ਸਿਵਿਕ ਇੰਗੇਜਮੈਂਟ, ਸਿਵਿਕ ਪਾਰਟਿਸਿਪੇਸ਼ਨ ਵੀ ਇਹਦੇ ਨਾਲ ਆਪਾਂ ਕਿੱਦਾਂ ਹੋਰ ਵਧਾ ਸਕਦੇ? ਵਾਟ ਇਜ਼ ਯੂਰ ਮੇਨ ਇਹਦੇ ਵਿੱਚ ਮਿਸ਼ਨ ਤੇ ਗੋਲ, ਕਿੱਦਾਂ ਇਹਨੂੰ ਅਚੀਵ ਕਰਨਾ? ਜ਼ਰੂਰ। ਸੋ ਜਿਹੜੇ ਐਪਲੀਕੈਂਟਸ ਹੋਣਗੇ, ਜਿਹੜਾ ਇਹ ਕੋਹੋਰਟ ਹੋਊਗਾ, ਉਹਨਾਂ ਨੂੰ ਜਦੋਂ ਅਸੀਂ ਤਿਆਰ ਕਰਦੇ ਹਾਂ ਕਿ ਕਿਉਂਕਿ ਅਸੀਂ ਵਿਥਿਨ ਇਟ ਤੁਸੀਂ ਇਲੈਕਟ ਜਿਵੇਂ ਆਪਣੇ ਵੋਟਰਸ ਨੂੰ ਵੀ ਇੰਗੇਜ ਕਰਨਾ ਹੁੰਦਾ, ਤੁਸੀਂ ਵੋਟਰ ਰਜਿਸਟ੍ਰੇਸ਼ਨ ਵੀ ਵਧਾਉਣਾ ਹੁੰਦਾ, ਪਰ ਆਈ ਥਿੰਕ ਹਰੇਕ ਚੀਜ਼ ਜ਼ਰੂਰੀ ਆ। ਉਹ ਵੀ ਜ਼ਰੂਰੀ ਆ ਕਿ ਆਪਾਂ ਉਹਨਾਂ ਜਿਹੜੇ ਇੰਡੀਵਿਜੂਅਲਸ ਆਪਣੀ ਕਮਿਊਨਿਟੀ ਦੇ ਵਿੱਚ ਆਪਾਂ ਨੂੰ ਪਤਾ ਵਾ ਕਿ ਵੀ ਇਹ ਵਧੀਆ ਆਵਾਜ਼ ਉਠਾ ਸਕਦੇ ਨੇ ਆਪਣੀ ਕਮਿਊਨਿਟੀ ਦੇ, ਵਧੀਆ ਕੰਮ ਕਰ ਸਕਦੇ ਨੇ ਆਪਣੀ ਕਮਿਊਨਿਟੀ ਦੇ ਨਾਲ। ਆਪਾਂ ਸਾਰੇ ਹੀ ਜਿਹੜੇ ਘਰੇ ਵੀ ਸੁਣ ਰਹੇ ਨੇ ਉਹ already ਸੋਚ ਰਹੇ ਨੇ ਕਿ ਵੀ ਆਹ ਨੌਜਵਾਨ ਜਾਂ ਆਹ ਬੱਚੀ ਜਾਂ ਆਹ ਆਪਣੇ ਕਮਿਊਨਿਟੀ ਮੈਂਬਰ ਇਹ ਵਧੀਆ ਰੋਲ ਨਿਭਾ ਸਕਦੇ ਨੇ ਕੋਈ ਵੀ ਪਬਲਿਕ ਉਸ ਪਲੇਟਫਾਰਮ ਤੇ। ਤਾਂ ਸਾਡੀ ਇਨਕਰੇਜਮੈਂਟ ਇਹ ਆ ਕਿ ਵੀ ਅਸੀਂ ਉਹਨਾਂ ਨੂੰ ਬਿਲਕੁਲ ਤਿਆਰ ਕਰ ਸਕੀਏ ਉਸ ਰਿਸਪੌਂਸਿਬਿਲਿਟੀ ਨੂੰ ਨਿਭਾਉਣ ਲਈ, ਪਰ ਉਹਦੇ ਨਾਲ ਵੀ ਵੋਟਰ ਰਜਿਸਟ੍ਰੇਸ਼ਨ ਵੀ ਜ਼ਰੂਰੀ ਆ, ਵੋਟਿੰਗ ਦੀ ਆਦਤ ਬਣਾਉਣਾ ਵੀ ਬਹੁਤ ਜ਼ਰੂਰੀ ਆ ਆਪਣੀ ਕਮਿਊਨਿਟੀ ਦੇ ਲਈ, ਤਾਂ ਹੀ ਆਪਾਂ ਐਟਲੀਸਟ ਇੱਕ ਹੋਲਿਸਟਿਕ ਪੋਲੀਟੀਕਲ ਇੰਗੇਜਮੈਂਟ ਬਣਾ ਸਕਦੇ ਹਾਂ। ਸੋ ਮਨਪ੍ਰੀਤ, ਬਿਫੋਰ ਯੂ ਲੀਵ, ਜੇ ਤੁਸੀਂ ਇਸ ਪ੍ਰੋਗਰਾਮ ਦੇ ਬਾਰੇ ਕਿੱਦਾਂ ਜੁਆਇਨ ਕਰਨਾ ਆ, ਕਿਵੇਂ ਇਹ ਕਰਨਾ ਹੈ, ਜੇ ਤੁਸੀਂ ਉਹ ਇਨਫੋਰਮੇਸ਼ਨ ਇੱਕ ਵਾਰੀ ਫੇਰ ਸ਼ੇਅਰ ਕਰ ਦਿਓ। ਜ਼ਰੂਰ। ਸੋ ਸਿੱਖ ਕੋਲਿਸ਼ਨ ਦੀ ਵੈਬਸਾਈਟ ਤੇ ਜੇ ਤੁਸੀਂ ਤਖਤ ਪ੍ਰੋਗਰਾਮ ਤੇ ਜਾਂਦੇ ਹੋ ਤਾਂ ਤੁਹਾਨੂੰ ਇਹ ਐਪਲੀਕੇਸ਼ਨ ਵੀ ਮਿਲੂਗੀ ਅਤੇ ਸਾਰੇ ਜਿਹੜੇ ਤੁਹਾਡੇ ਸਵਾਲ ਨੇ ਉਹਨਾਂ ਦੇ ਵੀ ਜਵਾਬ ਮਿਲਣਗੇ। ਸਾਡਾ ਮਕਸਦ ਅਗੇਨ ਇਹੀ ਆ ਕਿ ਜਦੋਂ ਆਪਾਂ ਨੂੰ ਪਤਾ ਵਾ ਕਿ ਵੀ ਭਾਵੇਂ ਆਪਣੇ ਆਪਾਂ ਨੂੰ ਡਿਸਅਪੋਇੰਟਮੈਂਟ ਵੀ ਹੁੰਦੀ ਹੈ ਕਈ ਪਾਲਿਸੀਜ਼ ਤੋਂ ਜਿਹੜੀ ਆਪਾਂ ਦੇਖੀਆਂ ਨੇ, ਭਾਵੇਂ ਸਟੇਟ ਆਪਣੀ ਕੈਲੀਫੋਰਨੀਆ ਸਟੇਟ ਲੈਜਿਸਲੇਚਰ ਤੋਂ ਜਾਂ ਕਿਤੇ ਹੋਰ ਵੀ, ਉਸ ਚੀਜ਼ ਤੋਂ ਇਹ ਇੱਕ ਜਵਾਬ ਆ ਕਿ ਅਸੀਂ ਉਹ ਨੈਕਸਟ ਜਨਰੇਸ਼ਨ ਲੀਡਰਸ਼ਿਪ ਦੀ ਤਿਆਰ ਕਰ ਰਹੇ ਹਾਂ, ਜਿਹੜੇ ਸਿੱਖ ਲੀਡਰਸ਼ਿਪ ਦੇ ਵਿੱਚ ਆਉਣਗੇ, ਜਿਹੜੇ ਤਿਆਰ ਨੇ, ਜਿਹੜਾ ਨੂੰ ਅਸੀਂ ਉਹ ਸਾਰੀਆਂ ਰਿਸੋਰਸਿਸ ਦੇਵਾਂਗੇ ਕਿ ਵੀ ਕਿਹੜੇ ਮੁੱਦੇ ਨੂੰ ਆਪਾਂ ਕਦੋਂ ਚੱਕਣਾ ਵਾ ਤੇ ਕਿਵੇਂ ਚੱਕਣਾ ਵਾ ਤੇ ਕਿਵੇਂ ਤਿਆਰ ਕਰਨਾ, ਉਹ ਅਸੀਂ ਪਾਈਪਲਾਈਨ ਲੀਡਰਸ਼ਿਪ ਦੀ ਹੁਣ ਤਿਆਰ ਕਰ ਰਹੇ ਹਾਂ ਤੇ ਸਿੱਖ ਕੋਲਿਸ਼ਨ। ਸੋ ਸਾਡੀ ਉਮੀਦ ਆ ਕਿ ਜਿਹੜੇ ਘਰੇ ਸੁਣ ਰਹੇ ਨੇ, ਭਾਵੇਂ ਤੁਹਾਡੇ ਆਪਣੇ ਜਵਾਕ ਹੋਣ, ਤੁਹਾਡੀ ਕਮਿਊਨਿਟੀ ਦੇ ਵਿੱਚ ਕੋਈ ਹੋਣ, ਕੋਈ ਵੀ ਨੌਜਵਾਨ ਜਾਂ ਬੱਚੀ ਜਿਹੜੇ ਤੁਸੀਂ ਸੋਚ ਰਹੇ ਹੋ ਇਸ ਪ੍ਰੋਗਰਾਮ ਲਈ ਬਹੁਤ ਵਧੀਆ ਐਪਲੀਕੈਂਟ ਹੋਣ, ਤਾਂ ਮੇਰੀ ਉਮੀਦ ਆ ਕਿ ਤੁਸੀਂ ਉਹਨਾਂ ਨੂੰ ਇਨਕਰੇਜ ਕਰੋ, ਉਹਨਾਂ ਨੂੰ ਹੌਸਲਾ ਦਿਓ ਕਿ ਵੀ ਉਹ ਅਪਲਾਈ ਕਰਨ ਅਤੇ ਸਿੱਖਣ ਦਾ ਮੌਕਾ ਮਿਲੂਗਾ ਉਹਨਾਂ ਨੂੰ ਕਿ ਆਪਾਂ ਕਿਵੇਂ ਐਜ਼ ਅ ਕਮਿਊਨਿਟੀ ਸਿੱਖ ਸਕਦੇ ਹਾਂ, ਇੱਕ ਕੈਂਪੇਨ ਤਿਆਰ ਕਰਨ ਨੂੰ ਅਤੇ ਆਪਣੇ ਸਿੱਖ ਪ੍ਰਿੰਸੀਪਲਸ ਨੂੰ ਮੂਹਰੇ ਰੱਖ ਕੇ ਆਪਾਂ ਆਪਣੇ ਸਿਆਸਤ ਦੇ ਵਿੱਚ ਆ ਸਕੀਏ। ਜੀ, ਈਮੇਲ ਇੱਕ ਵਾਰੀ ਫੇਰ ਸ਼ੇਅਰ ਕਰ ਦਿਓ ਮਨਪ੍ਰੀਤ। ਹਾਂਜੀ, ਈਮੇਲ ਹੈ takht@sikhcoalition.org। ਜੀ, ਸੋ ਬਹੁਤ ਬਹੁਤ ਧੰਨਵਾਦ ਅੱਜ ਦੇ ਦ ਸਿੱਖ ਐਕਸੀਲੈਂਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਏ, ਜੁੜੇ। ਸੋ ਆਪਾਂ ਉਮੀਦ ਕਰਦੇ ਹਾਂ ਵੀ ਜਿਹੜੇ ਸਿੱਖ ਨੇ ਆਪਣੇ ਜਿਹੜੇ ਸਿੱਖੀ ਸਿਧਾਂਤਾਂ ਦੇ ਨਾਲ
ਇਹ ਇੱਥੇ ਦੇ ਜਿਹੜੇ ਪੋਲੀਟੀਕਲ ਸਿਸਟਮ ਦੇ ਵਿੱਚ ਆਉਣ, ਵਿਚਰਨ ਤੇ ਆਪਣੀਆਂ ਜਿਹੜੀਆਂ ਪਾਲਿਸੀਜ਼ ਆ ਉਸ ਨੂੰ ਸ਼ੋਅ ਕਰਨ, ਜਿਹੜੀਆਂ ਕਿ ਆਪਣੇ ਇਸ ਟਾਈਮ ਇਸ ਮੁਲਕ ਦੇ ਵਿੱਚ ਜੋ ਸਿਚੁਏਸ਼ਨ ਬਣੀ ਪਈ ਆ ਉਸ ਨੂੰ ਆਪਾਂ ਇੱਕ ਹਿਸਾਬ ਦੇ ਨਾਲ ਬਾਕੀ ਸਾਰੀਆਂ ਕਮਿਊਨਿਟੀਜ਼ ਦੇ ਲਈ, ਸਾਰਿਆਂ ਦੇ ਲਈ ਇੱਕ ਫਰੈਂਡਲੀ ਮਾਹੌਲ ਜਿਹੜਾ ਉਹ ਤਿਆਰ ਕਰ ਸਕੀਏ। ਅਤੇ ਜਿੱਦਾਂ ਤੁਸੀਂ ਕਿਹਾ ਵੀ ਰਿਪਰਜ਼ੈਂਟੇਸ਼ਨ ਤਾਂ ਬਹੁਤ ਜ਼ਰੂਰੀ ਆ, ਜਿੱਥੇ ਹੁੰਦੇ ਆ ਫਿਰ ਉਹਨਾਂ ਦੀ ਗੱਲ ਸੁਣੀ ਜਾਂਦੀ, ਉਹਨਾਂ ਦੇ ਮੁੱਦਿਆਂ ਦਾ ਪਤਾ ਲੱਗਦਾ ਆ ਅਤੇ ਉਹਨਾਂ ਦੇ ਜਿਹੜੇ ਸੋਲਿਊਸ਼ਨਸ ਆ ਉਸ ਦੇ ਵੱਲ ਨੂੰ ਜਿਹੜਾ ਉਹ ਆਪਾਂ ਵੱਧਦੇ ਹਾਂ। ਸੋ ਜੇ ਤੁਹਾਨੂੰ ਕੋਈ ਵੀ ਕੁਐਸਚਨ ਹੋਵੇ ਇਹ ਤਖਤ ਪ੍ਰੋਗਰਾਮ ਬਾਰੇ ਤਾਂ ਤੁਸੀਂ takht@sikhcoalition.org takht@sikhcoalition.org ਇਹਦੇ 'ਤੇ ਇਹਨਾਂ ਦੇ ਨਾਲ ਰਾਬਤਾ ਜਿਹੜਾ ਤੁਸੀਂ ਕਾਇਮ ਕਰੋ। ਸੋ ਹੋਪਫੁਲੀ ਵਿਲ ਸੀ ਮੋਰ ਲੀਡਰਸ ਕਮਿੰਗ ਥਰੂ ਦਿਸ ਪ੍ਰੋਗਰਾਮ। ਅਤੇ ਮਨਪ੍ਰੀਤ ਕੌਰ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਮਿਲਦੇ ਹਾਂ ਅਗਲੀ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਜੀ ਕੀ ਫਤਿਹ।